ਦਰਬਾਰ ਸਾਹਿਬ ਦੀਆਂ ਪਰਿਕਰਮਾ ਹੀ ਨਹੀਂ, ਹੋਰ 37 ਗੁਰਦੁਆਰਿਆਂ 'ਚ ਸਿੱਖਾਂ ਦਾ ਲਹੂ ਡੋਲ ਕੇ ਤੁਸੀਂ ਸਮਝਦੇ ਸੀ ਕਿ ਤੁਸੀਂ ਸਿੱਖਾਂ ਦੀ ਆਵਾਜ਼ ਨੂੰ ਬੰਦ ਕਰ ਦਿੱਤਾ ਹੈ, ਸਿੱਖਾਂ ਦੀ ਟੈਂ ਤੋੜ ਦਿੱਤੀ ਹੈ। ਇਹਨਾਂ 37 ਵਰਿਆਂ ਨੇ ਸਾਡੇ ਅੰਦਰਲੇ ਜੋਸ਼ ਨੂੰ ਦੁਬਾਲਾ ਕੀਤਾ ਹੈ। ਕੌਮ ਆਪਣੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਬੜੇ ਮਜ਼ਬੂਤ ਕਦਮਾਂ ਦੇ ਨਾਲ ਅੱਗੇ ਵਧ ਰਹੀ ਹੈ ਕਿ ਇਹਨਾਂ 37 ਵਰਿਆਂ 'ਚ ਵੀ ਅਸੀਂ ਤੁਹਾਨੂੰ ਵੰਗਾਰਿਆ ਔਰ ਅਲਟੀਮੇਟਲੀ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਉਣਾ ਹੀ ਕਰਵਾਉਣਾ ਹੈ। ਇਹ ਫੁੱਲ ਸਕੇਲ ਫੌਜੀ ਆਪਰੇਸ਼ਨ ਸੀ ਜਿਸ ਦਾ ਨਾਮ ਉਹਨਾਂ ਨੇ ਸਾਡੇ ਲਈ ਇਹ ਹਮਲਾ ਸੀ ਫੌਜ ਦਾ, ਔਰ ਇਸ ਦੀ ਜਿਹੜੀ ਕਮਾਂਡ ਉਸ ਵੇਲੇ ਦੇ ਡਾਇਰੈਕਟ ਤੌਰ ਦੇ ਉੱਤੇ ਜਿਹੜਾ ਕੰਟਰੋਲ ਕਰ ਰਿਹਾ ਸੀ ਕਮਾਂਡ ਨੂੰ, ਉਹ ਭਾਰਤੀ ਫੌਜ ਦਾ ਜਨਰਲ ਵੈਦਿਆ ਸੀ। ਜਦੋਂ ਇੰਦਰਾ ਗਾਂਧੀ ਨੇ ਜਾਂ ਉਸ ਵੇਲੇ ਦੇ ਪੰਜਾਬ ਦੇ ਚੀਫ ਮਿਨਿਸਟਰ ਦਰਬਾਰਾ ਸਿੰਘ ਦੇ ਚੀਫ ਸੈਕਟਰੀ ਨੇ ਟੈਂਕ ਵਰਤਣ ਦੀ ਗੱਲ ਕੀਤੀ, ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਜਿਹੜਾ ਸੰਤ ਪਿੰਡਾਂ ਵਾਲਿਆਂ ਦਾ ਹੈੱਡਕੁਆਰਟਰ ਸੀ, ਤੇ ਜਨਰਲ ਸਿਨਹਾ ਨੇ ਨਾ ਕਰ ਦਿੱਤੀ ਸੀ। ਉਹਨੇ ਕਿਹਾ ਸੀ ਕਿ ਭਾਈ ਫੌਜ ਆਪਣੇ ਸ਼ਹਿਰੀਆਂ ਦੇ ਖਿਲਾਫ ਲੜਨ ਲਈ ਨਹੀਂ ਹੁੰਦੀ। ਸੋ ਉਸ ਨੂੰ ਸੁਪਰਸੀਡ ਕਰਕੇ ਜਨਰਲ ਵੈਦਿਆ ਨੂੰ ਫੌਜ ਦਾ ਮੁਖੀ ਬਣਾਇਆ ਗਿਆ ਸੀ ਜਿਹੜਾ ਜੂਨੀਅਰ ਸੀ, ਔਰ ਜ਼ਾਹਰ ਹੈ ਕਿ ਵੈਦਿਆ ਤੋਂ ਇਹ ਕਮਿਟਮੈਂਟ ਪਹਿਲਾਂ ਹੀ ਲੈ ਲਈ ਗਈ ਸੀ ਇੰਦਰਾ ਗਾਂਧੀ ਵੱਲੋਂ ਕਿ ਇਹ ਕਾਰਾ ਕਰਨਾ। ਸੋ ਡਾਇਰੈਕਟ ਕਮਾਂਡ ਜਨਰਲ ਵੈਦਿਆ ਦੀ, ਜ਼ਾਹਰ ਹੈ ਆਪਰੇਸ਼ਨ ਉਸ ਵੇਲੇ ਜਿਹੜਾ ਸਿਕਿਉਰਿਟੀ ਐਡਵਾਈਜ਼ਰ ਇੰਦਰਾ ਗਾਂਧੀ ਦਾ ਸੀ ਉਹ RN ਕੌਰ, ਪਹਿਲਾ ਮੁਖੀ ਭਾਰਤ ਦੀ ਖੁਫੀਆ ਏਜੰਸੀ ਰਾਹ ਦਾ। ਦੁਸ਼ਮਣ ਜਦੋਂ ਪਲਾਨ ਕਰਦਾ ਹੈ ਕਿ ਕਿੱਥੇ ਤੁਹਾਨੂੰ ਵੱਧ ਤੋਂ ਵੱਧ ਉਹ ਹਰਟ ਕਰ ਸਕਦਾ ਹੈ, ਕਿੱਥੇ ਤੁਹਾਨੂੰ ਕਿਹੜੀ ਉਹ ਤੁਹਾਡੀ ਨਰਵ ਹੈ ਜਿਹੜੀ ਸਭ ਤੋਂ ਜ਼ਿਆਦਾ ਤੁਹਾਡੀ ਸ਼ਾਹਰਾਗ ਹੈ, ਤੋਂ ਜ਼ਾਹਰ ਹੈ ਕਿ ਉਹਨਾਂ ਨੇ ਦਿਨ ਵੀ ਉਹੀ ਚੁਣਿਆ, ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ, ਔਰ ਵੱਡੀ ਗਿਣਤੀ 'ਚ ਸਿੱਖਾਂ ਦਾ ਕਤਲੇਆਮ ਕਰ ਸਕਣਾ। ਸੰਗਤ ਵੱਡੀ ਗਿਣਤੀ 'ਚ ਅੰਦਰ ਜਾਂਦੀ ਹੈ ਔਰ ਸ਼ਾਮ ਤੱਕ ਪਹੁੰਚਦੇ ਆ ਉਹ ਉਹਨੂੰ ਕਾਰਡਨ ਆਫ ਕਰ ਲੈਂਦੇ ਨੇ, ਔਰ ਫਿਰ ਨਾ ਅੰਦਰ ਵਾਲਾ ਅੰਦਰ ਆ ਸਕਦਾ ਹੈ, ਨਾ ਅੰਦਰ ਵਾਲਾ ਜਿਹੜਾ ਬਾਹਰ ਵਾਲਾ ਅੰਦਰ ਆ ਸਕਦਾ, ਨਾ ਅੰਦਰ ਵਾਲਾ ਬਾਹਰ ਜਾ ਸਕਦਾ, ਕਿਉਂਕਿ ਮਨਸ਼ਾ ਹੀ ਇਹ ਸੀ ਕਿ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦਾ ਸ਼ਿਕਾਰ ਕਰਨਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਅਕਲਮੰਦ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 3 ਜੂਨ 2021 20 ਜੇਠ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਆ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸ਼ੀਨ ਕੇਬਲ, ਬੈਲਫਾਬ ਕੇਬਲ ਇਨ ਕੈਨੇਡਾ, ਰੂਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਜੋ ਅੱਜ ਦਾ ਸਾਡਾ ਪ੍ਰੋਗਰਾਮ ਸੱਚੋ ਸੱਚ ਹੈ ਉਸ ਨੂੰ ਸਪਾਂਸਰ ਕੀਤਾ ਗਿਆ ਹੈ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਸੋ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਇਸ ਬਾਰੇ ਵੀ ਦੱਸ ਦਈਏ ਕਿ ਅਮਰੀਕਨ ਗੁਰਦੁਆਰਾ ਪ੍ਰਬੰਧਕ ਜਿਹੜੀ ਕਮੇਟੀ ਹੈ ਉਹ ਅਮਰੀਕਾ ਦੇ ਪ੍ਰਮੁੱਖ ਗੁਰਦੁਆਰਿਆਂ ਦੀ ਜਿਹੜੀ ਨੁਮਾਇੰਦਗੀ ਕਰਦੀ ਹੈ। ਸੋ ਸਪਾਂਸਰਸ਼ਿਪ ਲਈ ਅਸੀਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਸਰਦਾਰ ਜਸਵੰਤ ਸਿੰਘ ਹੋਠੀ ਅਤੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਵਿਊਅਰਸ, TV 84 ਵੱਲੋਂ ਜੂਨ 1984 ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਇਹ ਸਾਰਾ ਜਿਹੜਾ ਜੂਨ ਦਾ ਮਹੀਨਾ ਅਜੋਕੇ ਸਿੱਖ ਸੰਘਰਸ਼ ਦੇ ਸ਼ਹੀਦਾਂ ਨੂੰ ਸਮਰਪਿਤ ਕੀਤਾ ਗਿਆ ਹੈ। ਸੋ ਤੁਸੀਂ ਵੀ ਜੂਨ 1984 ਘੱਲੂਘਾਰੇ ਦੀ ਯਾਦ ਵਿੱਚ ਆਪਣਾ ਜਿਹੜਾ ਸੁਨੇਹਾ ਹੈ ਉਹ ਸੱਚੋ ਸੱਚ ਪ੍ਰੋਗਰਾਮ ਵਿੱਚ ਭੇਜ ਸਕਦੇ ਹੋ। ਔਰ ਸਪਾਂਸਰਸ਼ਿਪ ਲਈ ਤੁਸੀਂ TV 84 ਨੂੰ ਕਾਲ ਕਰ ਸਕਦੇ ਹੋ ਇਸ ਨੰਬਰ ਤੇ 5166191984। ਤੁਸੀਂ ਸਾਨੂੰ ਮੈਸੇਜ ਵੀ
ਕਰ ਸਕਦੇ ਹੋ। ਸੋ ਜਿਸ ਤਰ੍ਹਾਂ ਕਿ ਸਪਾਂਸਰਸ਼ਿਪ ਜੋ ਵੀ ਸਾਨੂੰ ਕਰਦੇ ਨੇ ਉਹਨਾਂ ਦਾ ਜਿਹੜਾ ਮੈਸੇਜ ਹੁੰਦਾ ਹੈ ਉਹ ਅਸੀਂ ਪ੍ਰੋਗਰਾਮ ਸੈਗਮੈਂਟ ਦੇ ਜਿਹੜੇ ਪਹਿਲੇ ਸੈਗਮੈਂਟ ਦੇ ਐਂਡ ਦੇ ਵਿੱਚ ਆਪਾਂ ਪਲੇ ਕਰਦੇ ਹਾਂ। ਸੋ ਅੱਜ ਜਿਹੜਾ ਸਾਨੂੰ ਜਿਸ ਤਰ੍ਹਾਂ ਕਿ ਅਮਰੀਕਨ ਗੁਰਦੁਆਰਾ ਕਮੇਟੀ ਵੱਲੋਂ ਜਿਹੜਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਸਾਨੂੰ ਮੈਸੇਜ ਆਇਆ ਹੈ ਉਹ ਆਪਾਂ ਇਸ ਸੈਗਮੈਂਟ ਦੇ ਐਂਡ ਵਿੱਚ ਪਲੇ ਕਰਾਂਗੇ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਕਿ ਵਿਊਅਰਸ ਜੂਨ 84 ਦੇ ਘੱਲੂਘਾਰੇ ਨਾਲ ਸੰਬੰਧ ਜਿਹੜੀਆਂ ਅੱਡ ਫੈਕਟਰਸ ਨੇ ਉਸ ਉੱਪਰ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ 3 ਜੂਨ 1984 ਦਾ ਜਿਹੜਾ ਦਿਨ ਹੈ ਉਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦਾ ਦਿਨ ਸੀ। ਸੋ ਇਸ ਦਿਨ ਨੂੰ ਫੌਜੀ ਹਮਲੇ ਲਈ ਚੁਣਿਆ ਗਿਆ ਸੀ ਤਾਂ ਕਿ ਵੱਧ ਤੋਂ ਵੱਧ ਸਿੱਖਾਂ ਦਾ ਸ਼ਿਕਾਰ ਕੀਤਾ ਜਾ ਸਕੇ। ਸੋ ਇਸ ਵਿਸ਼ੇ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਹਨ? ਦੇਖੋ 37 ਵਰੇ ਪਹਿਲਾਂ ਵਾਪਰੇ ਜੂਨ 84 ਦੇ ਘੱਲੂਘਾਰੇ ਦਾ ਇਹ ਸ਼ਹੀਦੀ ਹਫਤਾ ਹਰ ਪਲ ਉਸ ਦੁਖਦ ਯਾਦ ਨੂੰ ਮਨ ਦੀਆਂ ਅੱਖਾਂ ਸਾਹਮਣੇ ਲਿਆਂਦਾ ਹੈ। ਬਿਲਕੁਲ। ਜਿੱਥੇ ਉਸ ਪਵਿੱਤਰ ਮੁਕੱਦਸ ਧਰਤੀ ਦੇ ਉੱਤੇ ਦੁਸ਼ਮਣ ਦੇ ਟੈਂਕ, ਉਹਨਾਂ ਦੀਆਂ ਤੋਪਾਂ ਦੇ ਗੋਲੇ, ਉਹਨਾਂ ਦੇ ਸਟਨ ਕਰਨ ਵਾਲੇ ਗ੍ਰਨੇਡ, ਉਹਨਾਂ ਦੇ CS2 ਗੈਸ ਦੇ ਕੈਨਿਸਟਰ ਔਰ ਚਾਰ ਚਫੇਰੇ ਮਚੀ ਹਾਹਾਕਾਰ ਔਰ ਉਹਨਾਂ ਦੇ ਫੌਜੀਆਂ ਦੇ ਜ਼ੁਲਮ, ਇਹ ਹਰ ਪਲ ਹਰ ਸਿੱਖ ਨੂੰ ਜਿਹੜਾ ਵੀ ਦੁਨੀਆ ਦੇ ਵਿੱਚ ਕਿਸੇ ਵੀ ਕੋਨੇ 'ਚ ਬੈਠਾ ਹੈ ਉਹ ਇਹ ਸਾਰੇ ਹਫ਼ਤੇ ਉਸ ਨੂੰ ਝੰਜੋੜਦੇ ਵੀ ਨੇ, ਉਸ ਦੇ ਅੰਦਰ ਵੈਰਾਗ ਵੀ ਲਿਆਉਂਦੇ ਨੇ ਔਰ ਉਸ ਨੂੰ ਜਿੱਥੇ ਇੱਕ ਪਾਸੇ ਭਾਰਤੀ ਹਕੂਮਤ ਬ੍ਰਾਹਮਣਵਾਦ ਦਾ ਇਹ ਲਗਭਗ 5.5 ਸਦੀਆਂ ਦਾ ਵੈਰ ਉਹਨਾਂ ਨੂੰ ਚੇਤੇ ਕਰਵਾਉਂਦੇ ਨੇ, ਉੱਥੇ ਸਾਡਾ ਸਿਰ ਉਹਨਾਂ ਯੋਧਿਆਂ ਦੇ ਅੱਗੇ ਵੀ ਝੁਕਦਾ ਹੈ ਜਿਨ੍ਹਾਂ ਨੇ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਜੂਝ ਕੇ ਖਾਲਸਾਈ ਪਰੰਪਰਾਵਾਂ ਨੂੰ ਕਾਇਮ ਰੱਖਿਆ, ਚਮਕੌਰ ਦੀ ਗੜੀ ਦੇ ਇਤਿਹਾਸ ਦੀ ਯਾਦ ਦਹਾਨੀ ਕਰਵਾਈ, ਬਾਬਾ ਬੰਦਾ ਸਿੰਘ ਬਹਾਦਰ ਤੇ ਜਿਹੜੀ ਖਾਲਸਾਈ ਸਪਿਰਿਟ 10ਵੇਂ ਪਾਤਸ਼ਾਹ ਨੇ 1.25 ਲੱਖ ਸੇ ਇੱਕ ਲੜਾऊं ਤਬੈ ਗੋਬਿੰਦ ਸਿੰਘ ਨਾਮ ਕਹਾऊं ਹਰ ਸਿੰਘ ਸਿੰਘਣੀ ਦੇ ਵਿੱਚ ਭਰੀ, ਉਸ ਨੂੰ ਵੀ ਇਸ ਘੱਲੂਘਾਰੇ ਦੇ ਵਾਪਰਨ ਦੇ ਦੌਰਾਨ ਇੱਕ ਪਾਸੇ ਘੱਲੂਘਾਰ ਹੈ, ਇਨਡਿਸਕ੍ਰਿਮੀਨੇਟ ਕਿਲਿੰਗ ਹੈ ਬਜ਼ੁਰਗਾਂ ਦੀ, ਬੱਚਿਆਂ ਦੀ, ਬੱਚੀਆਂ ਦੀ, ਬੀਬੀਆਂ ਦੀ, ਪਰ ਦੂਸਰੇ ਪਾਸੇ ਸਾਡੇ ਉਹਨਾਂ ਯੋਧਿਆਂ ਦੀ ਗਾਥਾ ਹੈ ਜਿਸ ਨੂੰ ਜਦੋਂ ਅਸੀਂ ਸਾਗਾ ਆਫ ਬਰੇਵਰੀ ਕਹਿੰਦੇ ਆ, ਇਹ ਵੀਰ ਗਾਥਾ ਹੈ ਜਿਸ ਨੂੰ ਹਰ ਥਾਂ ਦੇ ਉੱਤੇ ਅੱਜ ਦੁਹਰਾਇਆ ਜਾ ਰਿਹਾ ਹੈ। ਹਰ ਗੁਰਦੁਆਰੇ ਦੇ ਵਿੱਚ ਜਦੋਂ ਐਤਵਾਰ 6 ਜੂਨ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ, ਇਹਨਾਂ ਬਹਾਦਰੀ ਦੀਆਂ ਗਾਥਾਵਾਂ ਨੂੰ ਸਾਡੇ ਢਾਡੀ, ਰਾਗੀ, ਪ੍ਰਚਾਰਕ, ਕਥਾਵਾਚਕ, ਸਪੀਕਰਸ ਸਾਰੇ ਦੁਹਰਾਣਗੇ। ਲੇਕਿਨ ਅਸੀਂ ਇਹ 37ਵੀਂ 37ਵੀਂ ਯਾਦ ਹੈ ਇਸ ਦੇ ਉੱਤੇ ਆਪਣੇ ਦੁਸ਼ਮਣ ਨੂੰ ਨਹੀਂ ਭੁੱਲੇ। ਉਹਦੀ ਯਾਦ ਦਹਾਨੀ ਦੁਸ਼ਮਣ ਨੂੰ ਦੱਸਣ ਦੇ ਲਈ ਕਿ ਤੁਸੀਂ ਤਾਂ ਸਮਝਦੇ ਸੀ ਕਿ ਸਾਡਾ ਟੈਂਪੋਰਲ ਅਥਾਰਟੀ ਦਾ ਤਖਤ, ਮੀਰੀ ਦਾ ਤਖਤ ਅਕਾਲ ਢਾਹ ਕੇ ਸਾਡੇ ਪੀਰੀ ਦੇ ਉਸ ਮੁਕਾਮ ਹਰਮੰਦਰ ਸਾਹਿਬ ਜਿਸ ਦੀ ਨੀਂਹ ਸਾਈਂ ਮੀਆਂ ਮੀਰ ਨੇ ਰੱਖੀ ਸੀ, ਉਸ ਤੇ 300 ਤੋਂ ਜ਼ਿਆਦਾ ਗੋਲੀਆਂ ਮਾਰ ਕੇ ਦਰਬਾਰ ਸਾਹਿਬ ਦੀਆਂ ਪਰਿਕਰਮਾ ਹੀ ਨਹੀਂ ਹੋਰ 37 ਗੁਰਦੁਆਰਿਆਂ 'ਚ ਸਿੱਖਾਂ ਦਾ ਲਹੂ ਡੋਲ ਕੇ ਤੁਸੀਂ ਸਮਝਦੇ ਸੀ ਕਿ ਤੁਸੀਂ ਸਿੱਖਾਂ ਦੀ ਆਵਾਜ਼ ਨੂੰ ਬੰਦ ਕਰ ਦਿੱਤਾ ਹੈ, ਸਿੱਖਾਂ ਦੀ ਟੈਂ ਤੋੜ ਦਿੱਤੀ ਹੈ, ਉਹਨਾਂ ਦੇ ਗੋਡੇ ਲਵਾ ਦਿੱਤੇ ਨੇ। ਪਰ ਇਹਨਾਂ 37 ਵਰਿਆਂ ਨੇ ਸਾਡੇ ਅੰਦਰਲੇ ਜੋਸ਼ ਨੂੰ ਦੁਬਾਲਾ ਕੀਤਾ ਹੈ। ਕੌਮ ਆਪਣੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਬੜੇ ਮਜ਼ਬੂਤ ਕਦਮਾਂ ਦੇ ਨਾਲ ਅੱਗੇ ਵਧ ਰਹੀ ਹੈ ਔਰ ਇਸ ਸੈਚਰਡੇ ਮੈਂ ਅਮਰੀਕਾ ਦੇ ਹਵਾਲੇ ਨਾਲ ਦੱਸਦੇ ਹਾਂ, ਹਾਲਾਂਕਿ ਦੁਨੀਆ ਦੇ 20 ਤੋਂ ਜ਼ਿਆਦਾ ਦੇਸ਼ਾਂ 'ਚ ਪ੍ਰੋਟੈਸਟ ਹੋ ਰਹੇ ਨੇ, ਇੰਡੀਅਨ ਐਮਬੈਸੀਜ਼ ਦੇ ਬਾਹਰ, ਇੰਡੀਅਨ ਕੌਂਸੂਲੇਟਸ ਦੇ ਬਾਹਰ। ਅਮਰੀਕਾ ਵਿੱਚ 5 ਥਾਵਾਂ ਦੇ ਉੱਤੇ ਜ਼ੋਰਦਾਰ ਪ੍ਰੋਟੈਸਟ ਸੈਚਰਡੇ ਸਵੇਰੇ 10 ਤੋਂ 2 ਵਜੇ ਤੱਕ ਹੋ ਰਹੇ ਨੇ। ਵਾਸ਼ਿੰਗਟਨ DC ਜਿੱਥੇ ਕਿ ਮੈਸੇਚਿਊਸਟਸ ਐਵਨਿਊ ਤੇ ਇੰਡੀਅਨ ਐਮਬੈਸੀ ਹੈ, ਉਸ ਦੇ ਬਾਹਰ ਇੱਕ ਜ਼ੋਰਦਾਰ ਪ੍ਰੋਟੈਸਟ ਔਰ ਬਹਾਦਰ ਸ਼ਹੀਦ ਸਿੰਘਾਂ ਦੀ ਐਗਜ਼ੀਬਿਸ਼ਨ ਵੀ ਉਹਨਾਂ ਦੀਆਂ ਪਿਕਚਰਸ ਦੀ ਹੋਏਗੀ, ਜਿਸ ਨੂੰ ਸਾਡੇ ਵੀਰ ਸਰ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਸਰ ਦਵਿੰਦਰ ਸਿੰਘ ਦਿਓ, ਸਰਦਾਰ ਉਦੈ ਸਿੰਘ ਔਰ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਨਾਲ ਉਹ ਕਰ ਰਹੇ ਨੇ। ਨਿਊਯਾਰਕ ਯੂਨਾਈਟਿਡ ਨੇਸ਼ਨਸ ਦੇ ਬਾਹਰ ਇੱਕ ਵੱਡਾ ਪ੍ਰੋਟੈਸਟ ਜਿਸ ਨੂੰ
ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਜਿਸ ਦਾ ਨੂੰ ਆਰਗੇਨਾਈਜ਼ ਕੀਤਾ ਜਾ ਰਿਹਾ ਹੈ। ਜੀ ਸਾਡੀ ਪੁਰਾਣੀ ਸੰਸਥਾ ਇੱਥੋਂ ਦੀ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਔਰ ਨਿਊਯਾਰਕ ਨਿਊ ਜਰਸੀ ਦੇ ਸਾਰੇ ਹੀ ਗੁਰੂ ਘਰਾਂ ਦੀਆਂ ਕਮੇਟੀਆਂ ਔਰ ਸਿੱਖ ਜਥੇਬੰਦੀਆਂ ਇਸ ਦੇ ਵਿੱਚ ਸ਼ਮੂਲੀਅਤ ਕਰ ਰਹੀਆਂ ਨੇ। ਫਿਰ ਹਿਊਸਟਨ ਟੈਕਸਾਸ ਦੇ ਵਿੱਚ ਜਿੱਥੇ ਕਿ ਸਾਡੇ ਵੀਰ ਹਿਊਸਟਨ ਤੋਂ ਡਾਲਸ ਤੋਂ ਵੀ ਵੱਡੀ ਗਿਣਤੀ 'ਚ ਜਾ ਰਹੇ ਨੇ, ਇੰਡੀਅਨ ਕੌਂਸੂਲੇਟ ਦੇ ਬਾਹਰ ਪ੍ਰੋਟੈਸਟ ਹੈ। ਇਲੀਨੋਇਸ ਸਟੇਟ ਦੇ ਵਿੱਚ ਸ਼ਿਕਾਗੋ, ਉੱਥੇ ਇੰਡੀਅਨ ਕੌਂਸੂਲੇਟ ਦੇ ਬਾਹਰ ਜ਼ੋਰਦਾਰ ਸੈਚਰਡੇ ਦਾ ਪ੍ਰੋਟੈਸਟ ਹੈ। ਔਰ ਫਿਰ ਕੈਲੀਫੋਰਨੀਆ ਦੇ ਪ੍ਰਮੁੱਖ ਸ਼ਹਿਰ ਸੈਨ ਫਰਾਂਸਿਸਕੋ, ਇੰਡੀਅਨ ਕੌਂਸੂਲੇਟ ਦੇ ਬਾਹਰ ਪ੍ਰੋਟੈਸਟ ਹੈ। ਸੋ ਅਸੀਂ ਇਸ ਪ੍ਰੋਗਰਾਮ ਰਾਹੀਂ ਜਿੱਥੇ ਅਸੀਂ ਆਪਣੇ ਸਪਾਂਸਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਅੱਛਾ ਕਿ ਉਹ ਲਗਾਤਾਰਤਾ ਨਾਲ ਮੈਸੇਜ ਵੀ ਦੇ ਰਹੇ ਨੇ, ਕੌਮੀ ਘਰ ਖਾਲਿਸਤਾਨ ਦਾ ਵੀ, ਸੋਲੀਡੈਰਿਟੀ ਦਾ ਵੀ। ਉੱਥੇ ਅਸੀਂ ਇਹ ਸਮਝਦੇ ਹਾਂ ਕਿ ਇਹ ਪ੍ਰੋਟੈਸਟ ਬਹੁਤ ਜ਼ਰੂਰੀ ਹੁੰਦੇ ਨੇ। ਬਿਲਕੁਲ। ਔਰ ਇਹ ਪ੍ਰੋਟੈਸਟ ਸਿਰਫ ਇਹ ਨਹੀਂ ਹੈ ਕਿ ਅਸੀਂ ਉਸ ਦਿਨ ਨੂੰ ਜਿਹੜਾ ਹੈ ਉਹ ਐਜ਼ ਏ ਪ੍ਰੋਟੈਸਟ ਡੇ ਹੀ ਕਹਿੰਦੇ ਹਾਂ, ਇਹ ਸਾਡਾ ਫਰੀडम ਡੇ ਵੀ ਹੈ। ਜਦੋਂ ਅਸੀਂ ਜਾ ਕੇ ਵੰਗਾਰਦੇ ਹਾਂ, ਉਹਨਾਂ ਦੇ ਸਾਹਮਣੇ ਖਲੋ ਕੇ ਖਾਲਿਸਤਾਨ ਜ਼ਿੰਦਾਬਾਦ ਦਾ ਨਾਰਾ ਫਿਜ਼ਾ ਦੇ ਵਿੱਚ ਗੂੰਜਦਾ, ਫਿਰ ਦੁਸ਼ਮਣ ਨੂੰ ਇਹ ਮੈਸੇਜ ਵੀ ਮਿਲਦਾ ਹੈ ਕਿ ਉਹਨਾਂ ਨੇ ਤਾਂ ਸਮਝਿਆ ਸੀ ਕਿ ਸਿੱਖਾਂ ਦੀ ਨੂੰ ਜਿਹੜਾ ਅਸੀਂ ਸਬਕ ਸਿਖਾਇਆ, ਪਰ ਅਸੀਂ ਉਹਨਾਂ ਨੂੰ ਦੱਸ ਰਹੇ ਹਾਂ ਕਿ ਇਹਨਾਂ 37 ਵਰਿਆਂ 'ਚ ਵੀ ਅਸੀਂ ਤੁਹਾਨੂੰ ਵੰਗਾਰਿਆ ਔਰ ਅਲਟੀਮੇਟਲੀ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਉਣਾ ਹੀ ਕਰਵਾਉਣਾ ਹੈ। ਉਹ ਸਾਡੀ ਸੱਭਿਅਤਾ ਦਾ, ਸਾਡੀ ਤਹਿਜ਼ੀਬ ਦਾ ਪੰਗੂੜਾ ਹੈ ਔਰ ਇਹ ਸਾਡਾ ਜਿਹੜੀ ਹੈ ਇਹ ਸਾਡੀ ਮੰਜ਼ਿਲ ਵੀ ਹੈ ਔਰ ਉਸ ਵੱਲ ਅਸੀਂ ਬੜੇ ਮਜ਼ਬੂਤ ਕਦਮਾਂ ਦੇ ਨਾਲ ਪੇਸ਼ਕਦਮੀ ਕਰ ਰਹੇ ਹਾਂ। 3 ਜੂਨ ਜ਼ਾਹਰ ਹੈ ਕਿ ਜਦੋਂ ਅਸੀਂ 1984 ਦੇ ਵੱਲ ਨਜ਼ਰ ਮਾਰਦੇ ਹਾਂ ਤੇ ਇਹ ਉਹ ਦਿਨ ਸੀ ਜਦੋਂ ਕਿ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਗੁਰਪੁਰਬ ਸੀ 1984 ਵਰੇ 'ਚ, ਕਿਉਂਕਿ ਇਹ ਉਦੋਂ ਤੱਕ ਬਿਕਰਮੀ ਕੈਲੰਡਰ ਨੂੰ ਸਿੱਖ ਮੰਨਦੇ ਸੀ ਔਰ ਬਿਕਰਮੀ ਕੈਲੰਡਰ ਕਿਉਂਕਿ ਚੰਦਰਮਾ ਤੇ ਬੇਸਡ ਹੈ, ਉਸ ਦੀਆਂ ਡੇਟਾਂ ਬਦਲਦੀਆਂ ਰਹਿੰਦੀਆਂ ਨੇ। ਉਸ ਤੋਂ ਬਾਅਦ 2003 ਦੇ ਵਿੱਚ ਪੰਥ ਨੇ ਨਾਨਕਸ਼ਾਹੀ ਕੈਲੰਡਰ ਜਿਹੜਾ ਕਿ ਸੋਲਰ ਕੈਲੰਡਰ ਹੈ ਉਸ ਨੂੰ ਮਾਨਤਾ ਦਿੱਤੀ ਹੈ ਔਰ ਉਸ ਦੇ ਮੁਤਾਬਕ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਪੱਕੇ ਤੌਰ ਦੇ ਉੱਤੇ ਹਰ ਸਾਲ 16 ਜੂਨ ਨੂੰ ਆਉਂਦਾ ਹੈ। ਪਰ ਉਹਨਾਂ ਨੇ ਹੁਣ 2-3 ਗੱਲਾਂ, ਕਿਉਂਕਿ ਅਸੀਂ ਪਿਛਲੇ ਲਗਭਗ 3 ਦਿਨ ਤੋਂ ਇਸ ਵਿਸ਼ੇ ਦੇ ਉੱਤੇ ਗੱਲ ਕਰ ਰਹੇ ਹਾਂ, ਅਸੀਂ ਕੰਸਪੀਰੇਸੀ ਦੀ ਗੱਲ ਕੀਤੀ ਔਰ ਅੱਜ ਅਸੀਂ ਦੂਸਰੇ ਸੈਗਮੈਂਟ 'ਚ ਮੈਂ ਖਾਸ ਤੌਰ ਤੇ ਜਿਹੜਾ ਸੋਵੀਅਤ ਯੂਨੀਅਨ ਦੀ KGB ਦਾ ਸਪਾਈ ਜਿਹੜਾ ਬਾਅਦ ਦੇ ਵਿੱਚ ਆਪਣਾ ਸਾਰਾ ਆਰਕਾਈਵਸ ਲੈ ਕੇ ਜੋ ਇੰਗਲੈਂਡ ਦੇ ਵਿੱਚ ਆਇਆ 2004 'ਚ ਉਹਦੀ ਮੌਤ ਹੋਈ ਔਰ ਉਸ ਨੇ ਇਸ ਸਾਰੇ ਨੂੰ ਜਿਹੜਾ ਉਹ ਪਬਲਿਸ਼ ਵੀ ਕੀਤਾ। ਉਸ ਤੋਂ ਅਸੀਂ ਅੰਦਾਜ਼ਾ ਲਾਇਆ ਕਿ ਭਾਈ ਕਿਸ ਹੱਦ ਤੱਕ KGB ਦੀ ਇਨਫਿਲਟ੍ਰੇਸ਼ਨ ਸੀ। ਹਾਲਾਂਕਿ ਕਾਮਨ ਸਿੱਖ ਉਦੋਂ ਤੋਂ ਹੀ ਜਾਣਦੇ ਸੀ ਕਿ ਕਿਵੇਂ KGB ਭਾਰਤ ਦੀ ਖੁਫੀਆ ਏਜੰਸੀ ਰॉ, ਇੰਗਲੈਂਡ ਦੀ ਖੁਫੀਆ ਏਜੰਸੀ MI6 ਕਿਉਂਕਿ ਉਹ ਵੀ ਡੀਕਲਾਸੀਫਾਈ ਹੋਇਆ, ਜਿਹੜਾ ਮਾਰਗਰੇਟ ਥੈਚਰ ਦੇ ਨਾਲ ਕੋਰਸਪੋਂਡੈਂਸ ਸੀ ਇੰਦਰਾ ਗਾਂਧੀ ਦੀ ਔਰ ਬਾਕੀ ਜਿਹਨੂੰ ਅਸੀਂ ਇੰਡੋ ਤਿਬਤਨ ਬਾਰਡਰ ਫੋਰਸ ਕਹਿੰਦੇ ਹਾਂ, ਪਰ ਉਸ ਨੂੰ ਬਾਅਦ ਦੇ ਵਿੱਚ ਇਹਨਾਂ ਨੇ ਸਪੈਸ਼ਲ ਫੋਰਸ ਦੇ ਥੱਲੇ ਆਰਗੇਨਾਈਜ਼ ਕੀਤਾ ਸੀ, ਉਹਨਾਂ ਦੇ ਕਮਾਂਡੋ ਵੀ ਇਸਤੇਮਾਲ ਕੀਤੇ ਗਏ। ਸੋ ਇਹ ਅਸੀਂ ਕਿਉਂਕਿ ਜਿੰਨੀ ਡਿਟੇਲ ਅਵੇਲੇਬਲ ਹੈ, ਬੇਸ਼ੱਕ ਹੁਣ ਬਹੁਤ ਸਾਰੇ ਹੋਰ ਵੀ ਜਿਹੜੇ ਸਕਾਲਰ ਨੇ ਉਹ ਡੇ ਬਾਈ ਡੇ, ਆਵਰ ਬਾਈ ਆਵਰ ਅਕਾਊਂਟ ਦਿੰਦੇ ਨੇ, YouTube ਤੇ ਬਹੁਤ ਸਾਰੀਆਂ ਵੀਡੀਓਜ਼ ਅਵੇਲੇਬਲ ਨੇ। ਅਸੀਂ ਕਿਉਂਕਿ ਸਾਡੇ ਬਹੁਤ ਸਾਰੇ ਪਾਕਿਸਤਾਨੀ ਵੀਰ ਅਕਸਰ ਇਹ ਪੁੱਛਦੇ ਰਹੇ ਕਿਉਂਕਿ ਬਹੁਤ ਸਾਰੇ ਤਾਂ ਇਸ ਤੋਂ ਵਾਕਿਫ ਵੀ ਨਹੀਂ ਸੀ। 37 ਵਰੇ ਤੋਂ ਛੋਟੀ ਉਮਰ ਵਾਲਿਆਂ ਨੂੰ ਤਾਂ ਵੈਸੇ ਹੀ ਨਹੀਂ ਪਤਾ ਵੀ ਕੀ ਹੋਇਆ ਕਿਉਂਕਿ 37 ਵਰੇ ਪਹਿਲਾਂ ਵਾਪਰਦਾ। ਸੋ ਅਸੀਂ ਉਹਨਾਂ ਦੀ ਦਿਲਚਸਪੀ ਲਈ ਕਈ ਵਾਰ ਥੋੜਾ ਵੇਰਵਾ ਵੀ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਹਾਲਾਂਕਿ ਸਿੱਖ ਹਲਕਿਆਂ 'ਚ ਤਾਂ ਹਰ ਗੱਲ ਜਿਹੜੀ ਹੈ ਉਹਨਾਂ ਦੇ ਦਿਲ ਤੇ ਲਿਖੀ ਹੋਈ ਹੈ, ਪਰ ਮੈਂ ਇਨਕਰੇਜ ਵੀ ਕਰਾਂਗਾ ਕਿ ਇਸ ਟੌਪਿਕ ਨਾਲ ਸੰਬੰਧਿਤ ਬਹੁਤ ਸਾਰੀ ਜਾਣਕਾਰੀ, ਡਿਟੇਲਡ ਇਨਫੋਰਮੇਸ਼ਨ ਅੱਜ ਕੱਲ੍ਹ YouTube ਦੇ ਉੱਤੇ ਆ ਰਹੀ ਹੈ, ਉਸ ਨੂੰ ਵੀ ਜ਼ਰੂਰ ਜਿਹੜਾ ਉਹ ਦੇਖਣ। ਔਰ ਇਹਦੇ 'ਚ ਇੱਕ ਗੱਲ ਦਾ ਧਿਆਨ ਰਹੇ ਕਿ ਇਹ ਫੁੱਲ ਸਕੇਲ ਫੌਜੀ ਆਪਰੇਸ਼ਨ ਸੀ, ਜਿਸ ਦਾ ਨਾਮ ਉਹਨਾਂ ਨੇ ਸਾਡੇ ਲਈ ਇਹ ਹਮਲਾ ਸੀ ਫੌਜ ਦਾ, ਪਰ ਕਿਉਂਕਿ ਜਿਵੇਂ ਫੌਜ ਦਾ ਇੱਕ ਆਪਰੇਸ਼ਨ ਬਣਾ ਕੇ ਜਿਵੇਂ ਉਹ ਉਸ ਦੇ ਉੱਤੇ ਕੰਮ ਕਰਦੇ ਨੇ, ਕਮਾਂਡ ਕਿਹਦੀ ਹੁੰਦੀ ਹੈ, ਕਮਾਂਡ ਸਟਰਕਚਰ ਹੁੰਦਾ ਔਰ ਇਸ ਦੀ ਜਿਹੜੀ ਕਮਾਂਡ ਉਸ ਵੇਲੇ ਦੇ ਡਾਇਰੈਕਟ ਤੌਰ ਦੇ ਉੱਤੇ ਜਿਹੜਾ ਕੰਟਰੋਲ ਕਰ ਰਿਹਾ ਸੀ ਕਮਾਂਡ ਨੂੰ,
ਉਹ ਭਾਰਤੀ ਫੌਜ ਦਾ ਜਨਰਲ ਵੈਦਿਆ ਸੀ ਜੀ ਔਰ ਇਹ ਪੂਨੇ ਦਾ ਰਹਿਣ ਵਾਲਾ ਜਨਰਲ ਵੈਦਿਆ ਜਿਹੜਾ ਬੇਸ਼ੱਕ ਸੀਨੀਅਰ ਨਹੀਂ ਸੀ ਉਸ ਵੇਲੇ ਵੈਸਟਰਨ ਕਮਾਂਡ ਜਿਹੜੀ ਕਿ ਉਹਨਾਂ ਦੀ ਵੱਡੀ ਕਮਾਂਡ ਹੈ ਇੰਡੀਅਨ ਫੌਜ ਦੀ ਔਰ ਇਹ ਇੱਕ ਪਰੰਪਰਾ ਰਹੀ ਕਿ ਵੈਸਟਰਨ ਕਮਾਂਡ ਦਾ ਜਿਹੜਾ ਮੁਖੀ ਹੁੰਦਾ ਹੈ ਉਹੀ ਅਲਟੀਮੇਟਲੀ ਫੌਜੀ ਜਨਰਲ ਬਣਦਾ ਹੈ ਔਰ ਉਸ ਵੇਲੇ ਵੈਸਟਰਨ ਕਮਾਂਡ ਦਾ ਹੈੱਡ ਜਨਰਲ ਜੀ.ਕੇ. ਸਿਨਹਾ ਸੀ 82 ਦੇ ਪੀਰੀਅਡ ਦੀ ਗੱਲ ਹੈ ਔਰ ਉਦੋਂ ਸਿਨਹਾ ਇੱਕ ਪ੍ਰੋਫੈਸ਼ਨਲ ਸੋਲਜਰ ਸੀ ਜਦੋਂ ਇੰਦਰਾ ਗਾਂਧੀ ਨੇ ਜਾਂ ਉਸ ਵੇਲੇ ਦੇ ਪੰਜਾਬ ਦੇ ਚੀਫ ਮਿਨਿਸਟਰ ਦਰਬਾਰਾ ਸਿੰਘ ਦੇ ਚੀਫ ਸੈਕਟਰੀ ਨੇ ਟੈਂਕ ਵਰਤਣ ਦੀ ਗੱਲ ਕੀਤੀ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਜਿਹੜਾ ਸੰਤ ਪਿੰਡਾਂ ਵਾਲਿਆਂ ਦਾ ਹੈੱਡਕੁਆਰਟਰ ਸੀ ਤੇ ਜਨਰਲ ਸਿਨਹਾ ਨੇ ਨਾ ਕਰ ਦਿੱਤੀ ਸੀ ਉਹਨੇ ਕਿਹਾ ਸੀ ਕਿ ਭਾਈ ਫੌਜ ਆਪਣੇ ਸ਼ਹਿਰੀਆਂ ਦੇ ਖਿਲਾਫ ਲੜਨ ਲਈ ਨਹੀਂ ਹੁੰਦੀ ਔਰ ਦੂਸਰਾ ਉਸਨੇ ਕਿਹਾ ਸੀ ਕਿ ਭਾਰਤੀ ਫੌਜ ਦੇ ਵਿੱਚ 90,000 ਤੋਂ ਜ਼ਿਆਦਾ ਸਿੱਖ ਸੋਲਜਰ ਨੇ ਔਰ ਇਸ ਕਿਸਮ ਦਾ ਕੋਈ ਵੀ ਐਕਸ਼ਨ ਜਿਹੜਾ ਹੈ ਉਹ ਕਿਵੇਂ ਉਹਨਾਂ ਨੂੰ ਡੀਮੋਰਲਾਈਜ਼ ਕਰੇਗਾ ਜਾਂ ਉਹਨਾਂ ਦੇ ਵਿੱਚ ਕੀ ਰਿਐਕਸ਼ਨ ਹੋਏਗਾ ਸੋ ਜ਼ਾਹਰ ਹੈ ਵੀ ਸਿਨਹਾ ਸੀਨੀਅਰ ਮੋਸਟ ਜਨਰਲ ਸੀ ਉਹਦੀ ਜਨਰਲ ਬਣਨ ਲੈਫਟੀਨੈਂਟ ਜਨਰਲ ਸੀ ਸੀਨੀਅਰ ਮੋਸਟ ਵੈਸਟਰਨ ਕਮਾਂਡ ਦਾ ਸੋ ਉਸ ਨੂੰ ਸੁਪਰਸੀਡ ਕਰਕੇ ਜਨਰਲ ਵੈਦਿਆ ਨੂੰ ਫੌਜ ਦਾ ਮੁਖੀ ਬਣਾਇਆ ਗਿਆ ਸੀ ਜਿਹੜਾ ਜੂਨੀਅਰ ਸੀ ਔਰ ਜ਼ਾਹਰ ਹੈ ਕਿ ਵੈਦਿਆ ਤੋਂ ਇਹ ਕਮਿਟਮੈਂਟ ਪਹਿਲਾਂ ਹੀ ਲੈ ਲਈ ਗਈ ਸੀ ਇੰਦਰਾ ਗਾਂਧੀ ਵੱਲੋਂ ਕਿ ਇਹ ਕਾਰਾ ਕਰਨਾ ਔਰ ਲੈਫਟੀਨੈਂਟ ਜਨਰਲ ਸਿਨਹਾ ਪ੍ਰੋਟੈਸਟ ਦੇ ਵਿੱਚ ਰਿਜ਼ਾਈਨ ਕਰਕੇ ਚਲਾ ਗਿਆ ਸੀ ਇਹ ਸਮਝਣਾ ਜ਼ਰੂਰੀ ਹੈ ਕਿ ਬਹੁਤ ਸਾਰਿਆਂ ਨੂੰ ਇਹ ਲੱਗੇ ਕਿ ਸ਼ਾਇਦ ਮੌਕੇ ਦੇ ਉੱਤੇ ਟੈਂਕ ਲਿਆਂਦੇ ਗਏ ਕਿਉਂਕਿ ਉਹਨਾਂ ਕੋਲ ਕੋਈ ਆਪਸ਼ਨ ਨਹੀਂ ਸੀ ਜਾਂ ਜਿਵੇਂ ਉਸ ਦਾ ਜਿਹੜਾ ਇੱਕ ਕਮਾਂਡਰ ਮੇਜਰ ਜਨਰਲ ਲੈਵਲ ਦਾ ਬਰਾੜ ਜਦੋਂ ਬਾਅਦ ਦੇ ਵਿੱਚ ਆਪਣੀ ਕਿਤਾਬ ਲਿਖਦਾ ਹੈ ਜਾਂ ਦੂਸਰੇ ਇੰਟਰਵਿਊ ਦਿੰਦਾ ਹੈ ਤੇ ਉਹ ਇਹ ਕਹਿੰਦਾ ਜੀ ਨਹੀਂ ਸਾਡੀ ਮਜਬੂਰੀ ਬਣ ਗਈ ਕਿ ਅਸੀਂ ਜਿਹੜਾ ਹੈ ਉਹ ਪਰਸਨਲ ਆਰਮਡ ਕੈਰੀਅਰ ਪੀਏਸੀ ਵੀ ਲਿਆਂਦੀਆਂ ਪਰ ਉਹ ਵੀ ਲਾਈਟ ਫਿਊਜ਼ ਹੋ ਗਈ ਕੀ ਹੋ ਗਿਆ ਫਿਰ ਅਸੀਂ ਵਿਜੰਤਾ ਟੈਂਕ ਲਿਆਂਦੇ ਪਰ ਇਹ ਗੱਲ ਲੈਫਟੀਨੈਂਟ ਜਨਰਲ ਵੈਸਟਰਨ ਕਮਾਂਡ ਦੇ ਸਿਨਹਾ ਨੇ ਆਪਣੀ ਕਿਤਾਬ 'ਚ ਵੀ ਰਿਕਾਰਡ ਕੀਤੀ ਔਰ ਉਹਨਾਂ ਦੇ ਇੰਟਰਵਿਊ ਨੇ ਕਿ ਵੀ ਕਿਵੇਂ ਵੇ ਬੈਕ 83 ਦੇ ਵਿੱਚ ਉਹ ਟੈਂਕ ਇਸਤੇਮਾਲ ਕਰਨਾ ਚਾਹੁੰਦੇ ਸੀ ਸੰਤ ਪਿੰਡਾਂ ਵਾਲਿਆਂ ਨੂੰ ਅਰੈਸਟ ਕਰਨ ਲਈ ਉਹਨਾਂ ਦੇ ਹੈੱਡਕੁਆਰਟਰ ਚੌਂਕ ਮਹਿਤਾ ਤੋਂ ਸੋ ਡਾਇਰੈਕਟ ਕਮਾਂਡ ਜਨਰਲ ਵੈਦਿਆ ਦੀ ਜ਼ਾਹਰ ਹੈ ਆਪਰੇਸ਼ਨ ਉਸ ਵੇਲੇ ਜਿਹੜਾ ਸਿਕਿਉਰਿਟੀ ਐਡਵਾਈਜ਼ਰ ਇੰਦਰਾ ਗਾਂਧੀ ਦਾ ਸੀ ਉਹ ਆਰ.ਐਨ. ਕੌ ਪਹਿਲਾ ਮੁਖੀ ਭਾਰਤ ਦੀ ਖੁਫੀਆ ਏਜੰਸੀ ਰਾਹ ਦਾ ਔਰ ਜਿਹੜੀਆਂ ਖੁਫੀਆ ਏਜੰਸੀਆਂ ਦਾ ਅਸੀਂ ਜ਼ਿਕਰ ਕੀਤਾ ਉਹਨਾਂ ਦੇ ਰੋਲ ਦੀ ਅਸੀਂ ਗੱਲ ਕਰਦੇ ਰਵਾਂਗੇ ਔਰ ਉਸ ਤੋਂ ਬਾਅਦ ਜਿਹੜਾ ਸੀਨੀਅਰ ਮੋਸਟ ਜਿਹੜਾ ਸੈਕੰਡ ਇਨ ਕਮਾਂਡ ਔਰ ਜਿਹਦੇ ਨਾਲ ਜਿਹੜੇ ਫਿਰ 3 ਲੈਫਟੀਨੈਂਟ ਜਨਰਲ ਇਸ ਸਾਰੇ ਆਪਰੇਸ਼ਨ ਨੂੰ ਫੌਜੀ ਜ਼ਬਾਨ 'ਚ ਮੈਂ ਉਹ ਲਫ਼ਜ਼ ਉਹਨਾਂ ਦਾ ਹੈਗਾ ਅਸੀਂ ਸਾਡੇ ਲਈ ਤਾਂ ਹਮਲਾ ਓਵਰਸੀ ਕਰ ਰਹੇ ਨੇ ਉਹਨਾਂ ਦੇ ਵਿੱਚ ਜਨਰਲ ਲੈਫਟੀਨੈਂਟ ਜਨਰਲ ਸੁੰਦਰ ਜੀ ਲੈਫਟੀਨੈਂਟ ਜਨਰਲ ਗੋਰੀ ਸ਼ੰਕਰ ਔਰ ਲੈਫਟੀਨੈਂਟ ਜਨਰਲ ਰਣਜੀਤ ਸਿੰਘ ਦਿਆਲ ਜਿਹਨੂੰ ਜਦੋਂ ਪੰਜਾਬ 'ਚੋਂ ਸਿਵਲ ਹਕੂਮਤ ਖਤਮ ਕਰ ਦਿੱਤੀ ਗਈ ਦਰਬਾਰ ਸਾਹਿਬ ਦੀ ਔਰ ਉਸ ਪਾਂਡੇ ਨੂੰ ਗਵਰਨਰ ਲਾਇਆ ਗਿਆ ਉਸ ਦੇ ਨਾਲ ਰਣਜੀਤ ਸਿੰਘ ਦਿਆਲ ਜਿਹੜਾ ਐਜ਼ ਏ ਸਿਕਿਉਰਿਟੀ ਐਡਵਾਈਜ਼ਰ ਵੀ ਹੈ ਪਰ ਇਹ ਉਹਨੂੰ ਓਵਰਸੀ ਕਰ ਰਿਹਾ ਔਰ 3 ਇਹ ਲੈਫਟੀਨੈਂਟ ਜਨਰਲ ਨੇ ਜਿਹੜੇ ਫੁੱਲ ਸਕੇਲ ਕਮਾਂਡ 'ਚ ਨੇ ਔਰ ਇਹ ਜਨਰਲ ਬਰਾੜ ਜਿਹੜਾ ਉਸ ਵੇਲੇ ਮੇਜਰ ਜਨਰਲ ਸੀ ਬਾਅਦ 'ਚ ਉਹਨੂੰ ਪ੍ਰਮੋਸ਼ਨ ਦੇ ਕੇ ਇਸ ਉਹਦੇ ਕਾਰੇ ਤੋਂ ਬਾਅਦ ਲੈਫਟੀਨੈਂਟ ਜਨਰਲ ਬਣਾਇਆ ਗਿਆ ਉਹ ਜਿਹੜਾ ਔਨ ਦਾ ਸਪੌਟ ਜਿਹੜਾ ਹੈ ਲੇਕਿਨ ਜਿਹੜਾ ਉਹਨਾਂ ਦਾ ਕਮਾਂਡ ਸੈਂਟਰ ਹੈ ਜਿਹੜਾ ਪਹਿਲਾਂ ਚੰਡੀ ਮੰਦਰ ਚੰਡੀਗੜ੍ਹ ਦੇ ਨੇੜੇ ਹੈ ਪਰ ਦਿੱਲੀ ਦੇ ਨਾਲ ਤਾਰਾਂ ਜੁੜੀਆਂ ਹੋਈਆਂ ਔਰ ਇਹ ਤਿੰਨੋਂ ਲੈਫਟੀਨੈਂਟ ਜਨਰਲ ਵੈਦਿਆ ਔਰ ਅੱਗੋਂ ਉਸ ਦੀ ਹੌਟਲਾਈਨ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਹਾਊਸ ਦੇ ਨਾਲ ਹੈ ਸੋ ਇਹ ਜਿਹੜੀ ਸਾਰੀ ਕਮਾਂਡ ਸਟਰਕਚਰ ਹੈ ਇਹ ਇਸ ਗੱਲ ਨੂੰ ਸਮਝਣ 'ਚ ਹੈਲਪ ਕਰਦਾ ਹੈ ਔਰ ਕਿ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਕਿਹੜੀਆਂ ਰੈਜੀਮੈਂਟਸ ਇਸਤੇਮਾਲ ਹੋਈਆਂ ਕਿਵੇਂ ਸਪੈਸ਼ਲੀ ਜਿਹੜੇ ਨੇ ਨੇਵਲ ਡਾਈਵਰਸ ਵੀ ਲਿਆਂਦੇ ਮੰਗਵਾਏ ਗਏ ਬੰਬੇ ਤੋਂ ਕਿਵੇਂ ਫੌਜ ਦੇ ਪੈਰਾਟਰੂਪਰਸ ਆਏ ਔਰ ਕਿੰਨੀ ਫੌਜ ਜਿਹੜੀ ਹੈ ਉਹ ਪੰਜਾਬ ਦੇ 12,500 ਤੋਂ ਜ਼ਿਆਦਾ 12,350 ਦੇ ਕਰੀਬ ਪਿੰਡ ਨੇ ਪੰਜਾਬ ਦੇ ਕਿਵੇਂ ਉਹਨਾਂ ਦੇ ਫੋਕਲ ਪੁਆਇੰਟਸ ਫਿਰਨੀਆਂ ਦੇ ਉੱਤੇ ਪਿੰਡ ਦੀ ਫਿਰਨੀ ਦੇ ਉੱਤੇ ਜਿਹੜਾ ਹਰ ਥਾਂ ਟੈਂਕ ਹੈ ਪਿੰਡ ਵਾਲੇ ਬਾਹਰ ਵੀ ਨਹੀਂ ਨਿਕਲ ਸਕਦੇ ਘਰੋਂ ਵੀ ਬਾਹਰ ਨਹੀਂ ਨਿਕਲ ਸਕਦੇ ਆਪਣੇ ਘਰ ਦੇ ਵਰਾਂਡੇ 'ਚ ਵੀ ਨਹੀਂ ਆ ਸਕਦੇ ਗੱਡਾ ਸਾਈਕਲ ਹਰ ਚੀਜ਼ ਕੱਟ ਆਫ ਮੀਡੀਆ ਸਾਰਾ ਕੱਟ ਆਫ ਸੋ 3 ਜੂਨ ਤੱਕ ਪਹੁੰਚਦੇ ਆ ਅਸੀਂ ਦੇਖਦੇ ਹਾਂ ਕਿ ਵੀ ਇਹ ਫਾਈਨਲ ਡੇ ਜਿਹੜਾ ਉਹਨਾਂ ਨੇ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਇਸ ਗੱਲ ਦਾ ਵੀ ਧਿਆਨ ਰਹੇ ਕਿ 5ਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਸਾਡੇ ਪਹਿਲੇ ਸ਼ਹੀਦ ਗੁਰੂ ਨੇ ਜੀ
ਹਰਮੰਦਰ ਸਾਹਿਬ ਦਾ ਨੀਂਹ ਜਿਹੜੀ ਹੈ ਉਹ ਵੀ ਉਹਨਾਂ ਨੇ ਮੁਕੰਮਲ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਇਨਸਾਨੀਅਤ ਨੂੰ ਦੇ ਕਲਿਆਣ ਦਾ ਜਿਹੜਾ ਇੱਕ ਖਜ਼ਾਨਾ ਵੀ ਗੁਰੂ ਸਾਹਿਬ ਨੇ ਬਖਸ਼ਿਆ। ਔਰ ਇਹ ਜਿਹੜੀ ਜਦੋਂ ਅਸੀਂ ਕੋਈ ਵੀ ਸਿੱਖ ਜਿਹੜਾ ਹੈ ਉਹ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਦਾ ਤੇ ਉਸ ਨੂੰ ਇਸ ਗੱਲ ਦੀ ਵੀ ਸਮਝ ਹੈ ਕਿ ਇਹ ਪਿਆਰ ਦਾ, ਰੱਬ ਦੇ ਪਿਆਰ ਦਾ ਰਸਤਾ ਖੰਨਿਓ ਤਿੱਖੀ ਵਾਲੋਂ ਨਿੱਕੀ, ਇਹ ਰਸਤਾ ਹੈ। ਉਹਨੂੰ ਇਹ ਵੀ ਪਤਾ ਹੈ ਕਿ ਜਦੋਂ ਪੰਜਵੇਂ ਪਾਤਸ਼ਾਹ ਜਿਨ੍ਹਾਂ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ, ਸਿਰ ਤੇ ਰੇਤ ਪਾਈ ਗਈ, ਫਿਰ ਦੇਗ 'ਚ ਉਬਾਲਿਆ ਗਿਆ ਔਰ ਫਿਰ ਰਾਵੀ ਦੇ ਹਵਾਲੇ ਕੀਤਾ ਗਿਆ, ਜਿੱਥੇ ਕਿ ਅੱਜ ਡੇਰਾ ਸਾਹਿਬ ਗੁਰਦੁਆਰਾ ਲਾਹੌਰ ਦੇ ਵਿੱਚ ਹੈ। ਔਰ ਕਿਵੇਂ ਉਹਨਾਂ ਨੇ ਬਿਲਕੁਲ ਅਮਨਮਈ ਹੁੰਦਿਆਂ ਉਸ ਤਸ਼ੱਦਦ ਨੂੰ ਸਹਾਰਿਆ, ਤੇਰਾ ਕੀਆ ਮਿੱਠਾ ਲਾਗੇ। ਔਰ ਇਹ ਸਾਡੇ ਲਈ ਉਹ ਕ੍ਰਾਈਟੇਰੀਆ ਸੈੱਟ ਕਰ ਦਿੱਤਾ ਹੈ ਕਿ ਅਲਟੀਮੇਟਲੀ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਦਿਆਂ ਇੱਕ ਪਾਸੇ ਜੰਗ ਦਾ ਮੈਦਾਨ ਹੈ ਜਿਸ ਤੇ ਪੈਰਾਮੀਟਰ 10ਵੇਂ ਪਾਤਸ਼ਾਹ ਨੇ ਅਤ ਹੀ ਰਣ ਮੈਂ ਤਬ ਜੂਝ ਮਰੋ, ਔਰ ਇਹਦੇ ਨਾਲ ਸੈੱਟ ਕੀਤੇ ਕਿ ਭਾਈ ਅਖੀਰਲੇ ਸਾਹ ਤੱਕ ਜੂਝਣਾ ਹੈ। ਪਰ ਦੂਸਰੇ ਪਾਸੇ ਕਿਵੇਂ ਜਿਹੜਾ ਹੈ ਉਸ ਰੱਬ ਦੀ ਯਾਦ ਦੇ ਵਿੱਚ ਇਸ ਸਾਰੇ ਨੂੰ ਜਿਹੜਾ ਹੈ ਉਹ ਇੱਕ ਭਾਣਾ ਵੀ ਮੰਨਣਾ ਪਰ ਦੁਸ਼ਮਣ ਦਾ ਮੂੰਹ ਵੀ ਭੰਨਣਾ। ਸੋ ਇਥੋਂ ਸਾਡਾ ਪ੍ਰਾਈਡ ਨਿਕਲਦਾ ਹੈ। ਤੇ ਜੇ ਤੁਸੀਂ ਦੁਸ਼ਮਣ ਜਦੋਂ ਪਲਾਨ ਕਰਦਾ ਹੈ ਕਿ ਕਿੱਥੇ ਤੁਹਾਨੂੰ ਵੱਧ ਤੋਂ ਵੱਧ ਉਹ ਹਰਟ ਕਰ ਸਕਦਾ ਹੈ, ਕਿੱਥੇ ਤੁਹਾਨੂੰ ਕਿਹੜੀ ਉਹ ਤੁਹਾਡੀ ਨਰਵ ਹੈ ਜਿਹੜੀ ਸਭ ਤੋਂ ਜ਼ਿਆਦਾ ਤੁਹਾਡੀ ਸ਼ਾਹ ਰਾਗ ਹੈ, ਜਿਸ ਦੇ ਉੱਤੇ ਵਾਰ ਕੀਤਿਆਂ ਤੁਹਾਡਾ ਐਂਡ ਹੁੰਦਾ ਹੈ, ਤਾਂ ਜ਼ਾਹਰ ਹੈ ਕਿ ਉਹਨਾਂ ਨੇ ਦਿਨ ਵੀ ਉਹੀ ਚੁਣਿਆ, ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ, ਔਰ ਵੱਡੀ ਗਿਣਤੀ 'ਚ ਸਿੱਖਾਂ ਦਾ ਕਤਲੇਆਮ ਕਰ ਸਕਣਾ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਗੁਰਦੁਆਰਿਆਂ 'ਚ ਵੱਡੀ ਗਿਣਤੀ ਦੇ ਵਿੱਚ ਸਿੱਖ ਇਸ ਦਿਨ ਆਪਣੇ ਪ੍ਰੀਤਮ ਪਿਆਰੇ ਦੇ ਇਸ ਦਿਨ ਨੂੰ ਮਨਾਉਣ ਲਈ ਆਉਂਦੇ ਨੇ। ਔਰ ਜ਼ਾਹਰ ਹੈ ਕਿ ਇਹ ਇਸ ਸ਼ਹੀਦ ਪਿਤਾ ਦੇ ਦਰ ਤੇ ਉੱਤੇ ਵੀ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ, ਔਰ ਜਿਹੜਾ ਆਲਮੋਸਟ ਫੌਜ ਮੂਵ ਕਰ ਜਾਂਦੀ ਹੈ 1 ਜੂਨ ਨੂੰ, ਉਹਨਾਂ ਦੀ ਪੋਜੀਸ਼ਨਿੰਗ ਹੋ ਜਾਂਦੀ ਹੈ, ਫਾਇਰਿੰਗ ਵੀ ਦਰਬਾਰ ਸਾਹਿਬ 'ਚ ਕਰਕੇ 11 ਸਿੰਘ ਔਰ ਜਿਨ੍ਹਾਂ 'ਚ ਬਜ਼ੁਰਗ ਔਰ ਬੱਚੇ ਵੀ ਨੇ ਸ਼ਹੀਦ ਕੀਤੇ ਜਾਂਦੇ ਨੇ। 3 ਤਰੀਕ ਨੂੰ ਅਚਾਨਕ ਜਿਹੜਾ ਹੈ ਉਹ ਕੁਝ ਘੰਟਿਆਂ ਦੇ ਲਈ ਜਿਹੜਾ ਕਰਫਿਊ ਹੈ ਉਹ ਹਟਾ ਲਿਆ ਜਾਂਦਾ। ਹੁਣ ਕਿਉਂਕਿ ਲੋਕਾਂ ਨੂੰ ਵੀ ਲੱਗਾ, ਕਿਉਂਕਿ ਉੱਥੇ ਤਾਂ ਆਮ ਟੈਨਸ਼ਨ ਤਾਂ ਕਈ ਮਹੀਨਿਆਂ ਤੋਂ ਬਣੀ ਹੋਈ ਸੀ, ਸੰਗਤ ਵੱਡੀ ਗਿਣਤੀ 'ਚ ਅੰਦਰ ਜਾਂਦੀ ਹੈ ਔਰ ਸ਼ਾਮ ਤੱਕ ਪਹੁੰਚਦੇ ਆ ਉਹ ਉਹਨੂੰ ਕਾਰਡਨ ਆਫ ਕਰ ਲੈਂਦੇ ਨੇ, ਔਰ ਫਿਰ ਨਾ ਅੰਦਰ ਵਾਲਾ ਅੰਦਰ ਆ ਸਕਦਾ ਹੈ, ਨਾ ਅੰਦਰ ਵਾਲਾ ਜਿਹੜਾ ਬਾਹਰ ਵਾਲਾ ਅੰਦਰ ਆ ਸਕਦਾ, ਨਾ ਅੰਦਰ ਵਾਲਾ ਬਾਹਰ ਜਾ ਸਕਦਾ, ਕਿਉਂਕਿ ਮਨਸ਼ਾ ਹੀ ਇਹ ਸੀ ਕਿ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦਾ ਸ਼ਿਕਾਰ ਕਰਨਾ। ਔਰ ਕਿਵੇਂ ਇਸ ਗੱਲ ਨੂੰ ਉਹਨਾਂ ਨੇ ਨਾ ਸਿਰਫ ਇਸ ਨੁਕਤੇ ਤੋਂ ਕਿ ਵੱਧ ਤੋਂ ਵੱਧ ਉਹਨਾਂ ਨੇ ਨੁਕਸਾਨ ਕਰਨਾ ਹੈ, ਪ੍ਰੋਪੇਗੈਂਡਾ ਤੰਤਰ ਰਿਪੀਟਡਲੀ ਅਸੀਂ ਜ਼ਿਕਰ ਕੀਤਾ ਸੀ ਕਿ 2 ਜੂਨ ਦੀ ਸ਼ਾਮ ਨੂੰ ਇੰਦਰਾ ਗਾਂਧੀ ਡਿਸੈਪਸ਼ਨ ਵਾਲਾ ਮੈਸੇਜ ਦਿੰਦੀ ਹੈ ਕਿ ਜੀ ਨਫ਼ਰਤਾਂ ਛੱਡੋ, ਖੂਨ ਨਾ ਡੋਲੋ, ਔਰ ਇਹ ਜਿਹੜਾ ਅਸੀਂ ਗੱਲਬਾਤ ਰਾਹੀਂ ਮਸਲਾ ਹੱਲ ਕਰਨਾ ਚਾਹੁੰਦੇ ਹਾਂ। ਅਕਾਲੀਆਂ ਨੂੰ ਬਲੇਮ ਕਰਦੀ ਹੈ ਕਿ ਇਹ ਗੱਲਬਾਤ ਤੋਂ ਦੌੜੇ। ਹੁਣ ਇਸ ਗੱਲ ਦੇ ਸਬੂਤ ਨੇ ਕਿ 18 ਤੋਂ ਜ਼ਿਆਦਾ ਮੀਟਿੰਗਾਂ ਅਕਾਲੀ ਦਲ ਦੀਆਂ, ਉਹ ਖੁਫੀਆ ਵੀ, ਪ੍ਰਾਈਮ ਮਿਨਿਸਟਰ ਦੇ ਨਾਲ ਵੀ, ਤਿਹਾੜ ਜੇਲ੍ਹ ਚੋਂ ਸਰਕਟ ਹਾਊਸ ਦੇ ਵਿੱਚ ਵੀ, ਚੰਡੀਗੜ੍ਹ 'ਚ ਵੀ, 에ਅਰਪੋਰਟ ਲਾਂਚ ਵੀ ਹੁੰਦੀਆਂ ਨੇ, ਔਰ ਅਖੀਰਲੇ ਮਿੰਟ ਤੇ ਇੰਦਰਾ ਗਾਂਧੀ ਮੁੱਕਰ ਜਾਂਦੀ ਰਹੀ। ਲੇਕਿਨ ਉਹ ਕੰਟਰਾਈਵ ਕਰ ਰਹੇ ਸੀ ਉਸ ਸਿਚੁਏਸ਼ਨ ਨੂੰ ਜਿੱਥੇ ਤੱਕ ਇਹ ਲੈ ਕੇ ਆਏ। ਅਸੀਂ ਇਹ ਵੀ ਦੇਖਿਆ ਕਿ ਕਿਵੇਂ ਉਹ ਚਕਰਾਤਾ ਹੋਏ ਉੱਤਰਾਖੰਡ ਦੇ ਵਿੱਚ, ਔਰ 1-2 ਹੋਰ ਥਾਵਾਂ ਜਿੱਥੇ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਫੌਜ ਜਿਹੜੀ ਹੈ ਉਸ ਦੇ ਉੱਤੇ। ਸੋ ਇਹ ਹੁਣ ਗੱਲ ਕਹਿਣ ਵਾਲੀ ਨਹੀਂ ਰਹਿ ਗਈ ਕਿ ਜੀ ਮੌਕੇ ਤੇ ਕੋਈ ਚੁਆਇਸ ਹੀ ਨਹੀਂ ਸੀ, ਫੌਜ ਹੀ ਓਨਲੀ ਆਪਸ਼ਨ ਸੀ, ਇਹ ਗੱਲ ਨਹੀਂ ਹੈ। ਔਰ ਜਿਸ ਅੰਦਾਜ਼ ਦੇ ਵਿੱਚ ਫੌਜ ਨੇ ਜਿਵੇਂ ਫੋਰਸ ਦੀ ਵਰਤੋਂ ਕੀਤੀ ਔਰ ਜਿਵੇਂ ਤਬਾਹੀ ਕੀਤੀ, ਉਹ ਜ਼ਾਹਰ ਹੈ ਕਿ ਇਹ ਬਿਲਕੁਲ ਐਨਮੀ ਸਮਝ ਕੇ ਦੁਸ਼ਮਣ ਵਾਂਗ ਜਿਹੜੀ ਹੈ ਉਸ ਨੇ ਉਸ ਸਾਰੇ ਜਿਹੜਾ ਉਹ ਹਮਲਾ ਹੈ ਉਸ ਨੂੰ ਉਹਨਾਂ ਨੇ ਕੰਪਲੀਟ ਕੀਤਾ, ਔਰ ਕਿਵੇਂ ਬੇਗੁਨਾਹ ਨੂੰ ਮਾਰਿਆ ਗਿਆ ਪੁਆਇੰਟ ਬਲੈਂਕ ਰੇਂਜ ਤੇ, ਛੋਟੇ ਬੱਚੇ ਔਰ ਬਜ਼ੁਰਗ। ਈਵਨ ਜਦੋਂ ਅਸੀਂ ਉਹ ਸਾਰੇ ਵੇਰਵੇ 'ਚ ਆਈਏ ਤਾਂ ਫਿਰ ਸਾਡੇ ਕੋਲ ਵਕਤ ਨਹੀਂ ਹੋਏਗਾ ਉਹਨੂੰ ਡੀਟੇਲ ਨੂੰ ਦੱਸਣ ਦਾ, ਔਰ ਕਈ ਇਮੇਜਸ ਜਿਹੜੇ ਨੇ ਉਹ ਇੰਨੇ ਨੇ ਦੁਖਦ ਕਿ ਅਸੀਂ ਜਿਹੜਾ ਉਹ ਡਿਸਕ੍ਰਿਪਸ਼ਨ ਦੇ ਉੱਤੇ ਵੀ ਜਿਹੜਾ ਵਿਊਅਰਸ ਦੀ ਅਸੀਂ ਨਹੀਂ ਦਿਖਾਣਾ ਚਾਹੁੰਦੇ ਜੋ ਵੀ ਉਸ ਪੀਰੀਅਡ ਦੇ ਵਿੱਚ ਸਾਹਮਣੇ ਆਇਆ। ਸੋ ਉਸ ਸਾਰੇ ਦੇ ਚੱਲਦੇ ਆ ਅਸੀਂ ਜਿੱਥੇ
ਅੱਜ ਸਾਗਾ ਆਫ ਬਰੇਵਰੀ ਦੀ ਗੱਲ ਕਰ ਰਹੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਉਹਨਾਂ ਦੀ ਬਹਾਦਰੀ ਦੀਆਂ ਗਾਥਾਵਾਂ ਤੇ ਇਹ ਸਾਡੀ ਜਿਹੜੀ ਹੈ ਫਿਊਚਰ ਹਿਸਟਰੀ ਦਾ ਵੀ ਹਿੱਸਾ ਬਣ ਗਈਆਂ ਨੇ। ਉਹ ਇੱਕ ਮੈਨ ਆਫ ਦਾ ਏਜਿਸ ਜਿਹਨੂੰ ਤੁਸੀਂ ਕਹਿੰਦੇ ਹੋ। ਆਲਰੇਡੀ ਸੰਤ ਪਿੰਡਾਂ ਵਾਲਿਆਂ ਨੂੰ ਸਿੱਖ ਆਫ ਦਾ ਸੈਂਚੁਰੀ 20th ਸੈਂਚੁਰੀ ਦਾ ਮਹਾਨ ਸਿੱਖ ਜਿਹੜਾ ਉਹ ਐਲਾਨਿਆ ਦੁਨੀਆ ਭਰ 'ਚ ਸਿੱਖਾਂ ਨੇ ਬਰਾਬਰ ਇੱਕ ਪ੍ਰੋਸੈਸ ਫੋਲੋ ਕਰਕੇ। ਪਰ ਬਹੁਤ ਵਾਰ ਜਿੱਥੇ ਸਿੰਘਾਂ ਦੀ ਬਹਾਦਰੀ ਦੀ ਗਾਥਾ ਹੁੰਦੀ ਹੈ, ਸਿੰਘਣੀਆਂ ਦੇ ਹਵਾਲੇ ਨਾਲ ਬਹੁਤ ਵਾਰ ਇਹ ਜਿਹੜਾ ਇਸ ਘੱਲੂਘਾਰੇ ਦੇ ਵਿੱਚ ਵੀ ਕੀ ਰੋਲ ਹੈ ਉਹਨਾਂ ਦਾ। ਔਰ ਮੈਂ ਦੇਖ ਰਿਹਾ ਸੀ ਕਿ ਹਾਲਾਂ ਹੋਰ ਵੀ ਹੋਣਗੀਆਂ ਬੀਬੀਆਂ ਜਿਨ੍ਹਾਂ ਦੇ ਵੇਰਵੇ ਸਾਹਮਣੇ ਸ਼ਾਇਦ ਨਹੀਂ ਆਏ, ਪਰ ਇਹ ਇੱਕ 5 ਬੀਬੀਆਂ ਜਿਨ੍ਹਾਂ ਦੇ ਵਿੱਚ ਆਲਮੋਸਟ 2 ਬੱਚੀਆਂ ਨੇ 8 ਸਾਲ ਔਰ 6 ਸਾਲ ਦੀਆਂ। ਦਰਸ਼ਕ ਸਕਰੀਨ ਦੇ ਉੱਤੇ ਉਹਨਾਂ ਦੀਆਂ ਪਿਕਚਰਸ ਵੀ ਦੇਖ ਸਕਦੇ ਨੇ। ਔਰ ਇਹ ਕਿਵੇਂ ਜੂਝ ਕੇ ਸ਼ਹੀਦ ਹੋਈਆਂ। ਇੱਕ ਬੀਬੀ ਉਪਕਾਰ ਕੌਰ ਜਿਹੜੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਗਰਲਸ ਉਹਨਾਂ ਦੇ ਵਿੰਗ ਦੀ ਪ੍ਰਧਾਨ ਸੀ, ਉਹਨਾਂ ਨੇ ਅਕਾਲ ਰੈਸਟ ਹਾਊਸ ਦੇ ਉੱਪਰ ਮੋਰਚਾ ਮੱਲਿਆ ਹੋਇਆ ਸੀ ਔਰ ਬੀਬੀ ਉਪਕਾਰ ਕੌਰ ਨੇ ਉੱਥੇ ਸਟੇਨ ਗਨ ਦੇ ਨਾਲ ਜ਼ਾਲਮਾਂ ਦਾ ਮੁਕਾਬਲਾ ਕਰਦਿਆਂ ਜਿਹੜੀ ਹੈ ਸ਼ਹੀਦੀ ਪ੍ਰਾਪਤ ਕੀਤੀ। ਇਹ ਬੀਬੀ ਜੀ ਕਰਨਾਲ ਸ਼ਹਿਰ ਦੇ ਨਾਲ ਸੰਬੰਧਿਤ ਸਨ। ਇਸੇ ਤਰ੍ਹਾਂ ਬੀਬੀ ਪ੍ਰੀਤਮ ਕੌਰ, ਇਹ ਸਿੰਘਣੀ ਭਾਈ ਮੋਹਰ ਸਿੰਘ ਜਿਨ੍ਹਾਂ ਨੇ ਲਾਈਟ ਮਸ਼ੀਨ ਗਨ ਨਾਲ ਲੰਮਾ ਸਮਾਂ ਜ਼ਾਲਮ ਫੌਜ ਦਾ ਮੁਕਾਬਲਾ ਕੀਤਾ, ਜਿਨ੍ਹਾਂ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਇਕੱਠੇ ਸਰੀਰ ਨਾਲ ਬੰਬ ਬਣ ਕੇ ਟੈਂਕ ਉਡਾਇਆ ਅਤੇ ਸ਼ਹੀਦੀ ਪ੍ਰਾਪਤ ਕੀਤੀ। ਉਹਨਾਂ ਇਸ ਕਪਲ ਦੀ ਬੀਬੀ ਪ੍ਰੀਤਮ ਕੌਰ ਔਰ ਭਾਈ ਮੋਹਰ ਸਿੰਘ ਦੇ ਬੱਚੀਆਂ ਬੀਬੀ ਵਾਹਿਗੁਰੂ ਕੌਰ ਉਮਰ 6 ਸਾਲ, ਇਹ ਵੀ ਆਪਣੇ ਮਾਤਾ ਪਿਤਾ ਦੇ ਨਾਲ ਸ਼ਹਾਦਤ ਪ੍ਰਾਪਤ ਕੀਤੀ। ਤੇ ਬੀਬੀ ਸਤਨਾਮ ਕੌਰ ਜਿਹੜੀ 8 ਸਾਲ ਦੀ ਭੁਜੰਗਣ ਡਾਟਰ ਭਾਈ ਮੋਹਰ ਸਿੰਘ ਔਰ ਬੀਬੀ ਪ੍ਰੀਤਮ ਕੌਰ, ਇਹਨਾਂ ਨੇ ਵੀ ਆਪਣੇ ਮਾਤਾ ਪਿਤਾ ਦੇ ਨਾਲ ਹੀ ਸ਼ਹਾਦਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਬੀਬੀ ਪਰਮਜੀਤ ਕੌਰ, ਇਹ ਸਿੰਘਣੀ ਭਾਈ ਹਰਮਿੰਦਰ ਸਿੰਘ ਸੰਧੂ, ਇਹਨਾਂ ਦਾ ਮੋਰਚਾ ਵੀ ਅਕਾਲ ਰੈਸਟ ਹਾਊਸ ਦੇ ਉੱਪਰ ਸੀ ਤੇ ਇਹਨਾਂ ਨੇ ਵੀ ਜਿਹੜਾ ਇਹ ਸਟੇਨ ਗਨ ਦੇ ਨਾਲ ਜ਼ਾਲਮਾਂ ਦਾ ਮੁਕਾਬਲਾ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ। ਸੋ ਮੈਂ ਸਮਝਦਾ ਵੀ ਬਹੁਤ ਵਾਰ ਅਸੀਂ ਇਹ ਪਾਰਟ ਨੂੰ ਥੋੜਾ ਘੱਟ ਫੋਕਸ ਰੱਖਦੇ ਕਿ ਭਾਈ ਕਿੰਨੀ ਵੱਡੀ ਕੰਟਰੀਬਿਊਸ਼ਨ ਇਹ ਸਾਰੇ ਦੇ ਵਿੱਚ ਹੈ। ਇੱਕ ਤਾਂ ਉਹ ਨੇ ਜਿਹੜੇ ਬੇਗੁਨਾਹ, ਉਹ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੀਬੀਆਂ ਔਰ ਬੱਚੀਆਂ ਨੇ, ਛੋਟੇ ਛੋਟੇ ਬੱਚੇ ਨੇ, ਔਰ ਈਵਨ ਉਹ ਬੀਬੀਆਂ ਵੀ ਜਿਹੜੀਆਂ ਜਣੇਪੇ ਦੇ ਵਿੱਚ ਅਜੇ ਸਨ, ਪ੍ਰੈਗਨੈਂਟ ਸਨ, ਉਹਨਾਂ ਦੀਆਂ ਵੀ ਸ਼ਹੀਦੀਆਂ ਹੋਈਆਂ। ਪਰ ਇਹ ਉਹ ਨੇ ਜਿਨ੍ਹਾਂ ਨੇ ਮੋਰਚਿਆਂ ਦੇ ਵਿੱਚ ਪ੍ਰੋਪਰ ਜਿਹੜਾ ਉਹ ਜੂਝੀਆਂ ਨੇ, ਉਹਨਾਂ ਨੇ ਜੰਗ ਮਚਾਇਆ। ਔਰ ਇਸ ਸਾਰੇ ਦੇ ਨਾਲ ਨਾਲ ਅਸੀਂ 2 ਗੱਲਾਂ ਇਸ ਸਾਰੇ 'ਚ ਮੈਂ ਹੋਰ ਮੈਂਸ਼ਨ ਕਰਨਾ ਚਾਹੁੰਦਾ ਕਿ ਜਿਹੜਾ ਜਿਵੇਂ ਜਨਰਲ ਬਰਾੜ ਦਾ ਜਿਹਦਾ ਇੰਟਰਵਿਊ ਕਈਆਂ ਨੇ ਪਲੇ ਕੀਤੇ ਟਾਈਮ ਟੂ ਟਾਈਮ, ਔਰ ਇਸ ਦੇ ਉੱਤੇ ਹਮਲਾ ਵੀ ਹੋਇਆ, ਇੰਗਲੈਂਡ 'ਚ ਵੀ ਹੋਇਆ, ਇਹਨੂੰ ਕਦੇ ਵੀ ਸਿੱਖ ਭੁੱਲੇ ਨਹੀਂ। ਹਾਲਾਂਕਿ ਜਨਰਲ ਵੈਦਿਆ ਜਿਹੜਾ ਮੇਨ ਜਨਰਲ ਸੀ, ਉਹਨੂੰ ਤਾਂ ਸਾਡੇ ਯੋਧਿਆਂ ਨੇ, ਭਾਈ ਜਿੰਦਾ ਸੁੱਖਾ ਨੇ ਪੂਨੇ ਸ਼ਹਿਰ ਦੇ ਵਿੱਚ ਸਜ਼ਾ ਯਾਫਤਾ ਕੀਤਾ, ਇੰਦਰਾ ਗਾਂਧੀ ਵੀ ਸਜ਼ਾ ਯਾਫਤਾ ਹੋਈ। ਪਰ ਇਸ 'ਚ ਜਿਹੜਾ ਉਹਨੇ ਬਾਰ-ਬਾਰ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜੀ ਜੇ ਅਸੀਂ ਇਹ ਨਾ ਐਕਸ਼ਨ ਕਰਦੇ ਤੇ ਉਹਨਾਂ ਨੇ ਜਿਹੜਾ ਉਹ ਖਾਲਿਸਤਾਨ ਡਿਕਲੇਅਰ ਕਰ ਦੇਣਾ ਸੀ। ਔਰ ਉਹਨੂੰ ਇਹ ਪੁੱਛਿਆ ਗਿਆ, ਇਹ BBC ਨਾਲ ਉਹਦਾ ਇੰਟਰਵਿਊ ਹੈ, ਕਿ ਵੀ ਜਦੋਂ ਤੁਹਾਨੂੰ ਆਪਰੇਸ਼ਨ ਦੇ ਲਈ ਬਰੀਫਿੰਗ ਕੀਤੀ ਗਈ ਹਾਈ ਦੂਜੇ ਜਨਰਲਸ ਵੱਲੋਂ ਤੇ ਤੁਹਾਨੂੰ ਕੀ ਕਿਹਾ ਗਿਆ? ਉਹ ਕਹਿੰਦਾ ਹੈ, ਮੈਨੂੰ ਦੱਸਿਆ ਗਿਆ ਸੀ ਕਿ ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਅਗਲੇ 2-4 ਦਿਨ ਵਿੱਚ ਖਾਲਿਸਤਾਨ ਦਾ ਐਲਾਨ ਹੋ ਜਾਏਗਾ, ਜਿਸ ਤੋਂ ਬਾਅਦ ਪੰਜਾਬ ਪੁਲਿਸ ਖਾਲਿਸਤਾਨੀਆਂ ਨਾਲ ਮਿਲ ਜਾਏਗੀ। ਫਿਰ ਦਿੱਲੀ ਤੇ ਹਰਿਆਣਾ 'ਚ ਜਿਹੜੇ ਸਿੱਖ ਨੇ ਉਹ ਵੀ ਇੱਕਦਮ ਪੰਜਾਬ ਵੱਲ ਵਧਣਗੇ। 1947 ਦੀ ਤਰ੍ਹਾਂ ਆਪਸੀ ਸਿਵਲ ਵਾਰ ਹੋਏਗੀ। ਪਾਕਿਸਤਾਨ ਵੀ ਸਰਹੱਦ ਪਾਰ ਕਰਕੇ ਜਿਹੜਾ ਉਹ ਜਿਵੇਂ ਪਾਕਿਸਤਾਨ ਤੋਂ ਬੰਗਲਾਦੇਸ਼ ਛੱਡ ਕੀਤਾ ਗਿਆ ਸੀ, ਉਹੀ ਘਟਨਾ ਇੱਥੇ ਦੁਹਰਾਈ ਜਾਏਗੀ। ਹੁਣ ਇਹ ਜਨਰਲ ਬਰਾੜ ਨੂੰ ਬਰੀਫਿੰਗ ਦਿੱਤੀ ਜਾਂਦੀ ਹੈ। ਹਾਲਾਂਕਿ ਹਕੀਕਤ ਇਹ ਹੈ ਕਿ ਸੰਤ ਪਿੰਡਾਂ ਵਾਲਿਆਂ ਦੇ ਜਿਹੜੇ ਸਭ ਤੋਂ ਕਲੋਜ਼ ਲਫ਼ਜ਼ ਖਾਲਿਸਤਾਨ ਲਈ ਆਉਂਦੇ ਨੇ, ਮਤਾ ਆਨੰਦਪੁਰ ਦਾ ਸੀ ਜਿਹਦੇ ਲਈ ਮੋਰਚਾ ਲਾਇਆ ਗਿਆ ਸੀ, ਪਰ ਉਹਨਾਂ ਨੇ ਕਿਹਾ ਸੀ ਵੀ ਜੇ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ ਤੇ ਖਾਲਿਸਤਾਨ ਦੀ ਬੁਨਿਆਦ ਰੱਖੀ ਜਾਏਗੀ, ਨਹੀਂ ਰੱਖੀ ਜਾਏਗੀ। ਹੁਣ ਇਹਨੂੰ ਜਿਹੜੀ ਬਰੀਫਿੰਗ ਦਿੱਤੀ ਜਾ ਰਹੀ ਹੈ, ਇਹ ਤਾਂ ਪਾਕਿਸਤਾਨ ਦੀ ਇਨਵੋਲਵਮੈਂਟ ਔਰ ਸਰਹੱਦ ਸੀਲ ਕਰਨ ਦਾ ਇਹ ਲੌਜਿਕ ਦਿੱਤਾ ਗਿਆ ਜੀ ਪਾਕਿਸਤਾਨ ਨੇ
ਆ ਕੇ ਉਵੇਂ ਹੀ ਲਿਬਰੇਟ ਕਰਾ ਦੇਣਾ। ਸਿੱਖਾਂ ਨੇ ਜਿਹੜਾ ਉਹ ਪੁਲਿਸ ਵੀ ਪੰਜਾਬ ਦੀ ਜਿਹਨੂੰ ਡਿਸਆਰਮ ਕਰ ਦਿੱਤਾ ਗਿਆ ਸੀ ਫੌਜ ਨੇ ਕਿ ਉਹਨਾਂ ਨੇ ਨਾਲ ਰਲ ਜਾਣਾ। ਸੋ ਇਹ ਅਸੀਂ ਦੇਖਦੇ ਹਾਂ ਕਿ ਭਾਈ ਕਿਵੇਂ ਇਸ ਸਾਰੇ ਨੂੰ ਜਿਹੜਾ ਹੈ ਉਹ ਕਿਸ ਰੰਗਤ ਦੇ ਨਾਲ, ਕਿਉਂਕਿ ਇਹੀ ਪ੍ਰਚਾਰ ਜੋ ਇਹਨੇ ਕਿਹਾ ਇਹ ਸਾਰਾ ਭਾਰਤੀ ਮੀਡੀਆ ਉਸ ਵੇਲੇ ਇੱਕੋ ਹੀ ਆਲ ਇੰਡੀਆ ਰੇਡੀਓ ਸੀ ਔਰ ਭਾਰਤੀ ਦੂਰਦਰਸ਼ਨ ਸੀ। ਹੁਣ ਤਾਂ ਨਾ ਕੋਈ ਪ੍ਰਾਈਵੇਟ ਚੈਨਲ ਸੀ ਨਾ ਸੋਸ਼ਲ ਮੀਡੀਆ ਦੀ ਤਾਂ ਕੋਈ ਗੱਲ ਹੀ ਨਹੀਂ ਸੀ। ਤੇ ਉਹਨੂੰ ਫਿਰ ਇੱਕ ਹੋਰ ਸਵਾਲ ਦੇ ਜਵਾਬ 'ਚ ਇਹ ਕਹਿ ਰਿਹਾ ਕਿ ਮੈਨੂੰ ਦੱਸਿਆ ਗਿਆ ਸੀ ਕਿ ਪੰਜਾਬ ਭਾਰਤ ਤੋਂ ਵੱਖਰਾ ਹੋ ਸਕਦਾ ਹੈ, ਇਸ ਨਾਲ ਦੇਸ਼ ਦੀ ਵੰਡ ਹੋ ਸਕਦੀ ਹੈ। ਫਿਰ ਉਹਨੇ ਸਾਰਾ ਵੇਰਵਾ ਕਿ ਜੀ ਅਸੀਂ ਕੀ ਕੀਤਾ ਕੀ ਨਹੀਂ ਕੀਤਾ, ਜਿਵੇਂ ਉਹ ਬੋਸਟਿੰਗ ਹੁੰਦੀ ਹੈ। ਪਰ ਅਸੀਂ ਇਹ ਦੇਖਦੇ ਹਾਂ ਕਿ ਕਿਵੇਂ ਇੱਕ ਇੱਕ ਕਦਮ ਦੇ ਉੱਤੇ ਜਦੋਂ ਅਸੀਂ ਬਹਾਦਰੀ ਦੀ ਗਾਥਾ ਕਹਿੰਦੇ ਹਾਂ, ਇਹੀ ਨਹੀਂ ਕਿ ਅਕਾਲ ਤਖਤ ਨੂੰ ਡਿਫੈਂਡ ਕਰਦੇ ਹਾਂ, ਸਿੰਘ ਜੂਝੇ ਜਾਂ ਅਸੀਂ ਸਿੰਘਣੀਆਂ ਦਾ ਜ਼ਿਕਰ ਕੀਤਾ। 3 ਵੱਡੇ ਮੋਰਚੇ ਜੁਝਾਰੂਆਂ ਦੇ ਜਿਹੜੇ 2 ਬੁੰਗਿਆਂ ਦੇ ਉੱਤੇ ਸੀ, ਇੱਕ ਬੁੰਗਾ ਰਾਮਗੜੀਆ, ਇੱਕ ਬੁੰਗਾ ਬਾਬਾ ਦੀਪ ਸਿੰਘ, ਔਰ ਇੱਕ ਵੱਡਾ ਮੋਰਚਾ ਜਿਹੜਾ ਕਿ ਪਾਣੀ ਦੀ ਟੈਂਕੀ ਦੇ ਉੱਤੇ ਸੀ। ਇੱਥੋਂ ਹੀ ਫੌਜ ਦੇ ਕਿਵੇਂ ਆਹੂ ਲਾਏ ਸਿੰਘਾਂ ਨੇ। ਮੈਂ ਇਸ ਫੋਰਮ ਦੇ ਉੱਤੇ ਬਹੁਤ ਸਾਰੀ ਗੱਲ ਕਰ ਨਹੀਂ ਸਕਦਾ, ਬਹੁਤ ਸਾਰੀਆਂ ਬੰਦਸ਼ਾਂ ਲਾਗੂ ਹੁੰਦੀਆਂ ਨੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਬੇਸ਼ੱਕ ਫੌਜ ਨੇ ਇਨ ਦਾ ਐਂਡ ਈਵਨ ਆਪਣੇ ਇੰਟਰਵਿਊ 'ਚ 100 ਜਿਹੜੇ ਫੌਜੀ ਡੈਡ ਇਹਨੇ ਮੰਨਿਆ। ਰਾਜੀਵ ਗਾਂਧੀ ਨੇ ਆਪਣੀਆਂ ਸਪੀਚਸ ਦੇ ਵਿੱਚ 700 ਡੈਡ ਔਰ 2000 ਤੋਂ ਜ਼ਿਆਦਾ ਜ਼ਖਮੀ ਮੰਨਿਆ, ਪਰ ਇਹ ਗਿਣਤੀ ਹਜ਼ਾਰਾਂ ਦੇ ਵਿੱਚ ਸੀ। ਔਰ ਇਹੀ ਗੱਲ ਸੰਤ ਪਿੰਡਰਾਂ ਵਾਲੇ ਕਹਿੰਦੇ ਸੀ ਕਿ ਭਾਈ ਠੀਕ ਹੈ, ਆ ਲੈਣ ਦਿਓ ਇਹਨਾਂ ਨੂੰ, ਫਿਰ ਇਹਨਾਂ ਨੂੰ ਅਸੀਂ ਨਾਨੀ ਚੇਤੇ ਕਰਾਵਾਂਗੇ ਔਰ ਇਹਨਾਂ ਨੂੰ ਦੱਸਾਂਗੇ ਕਿ 1.25 ਲੱਖ ਨਾਲ ਲੜਨ ਦੀ ਸਪਿਰਿਟ ਕੀ ਹੁੰਦੀ ਹੈ। ਸੋ ਜਿੱਥੇ ਇੱਕ ਔਰ ਇਹ ਜਦੋਂ ਅਸੀਂ ਘੱਲੂਘਾਰੇ ਦੀ ਟ੍ਰੈਜਡੀ ਦੀ ਗੱਲ ਕਰਦੇ ਹਾਂ, ਇਹ ਤਾਂ ਫਿਰ ਜਿਵੇਂ ਫੌਜ ਪਾਗਲ ਹੋ ਜਾਂਦੀ ਹੈ ਔਰ ਉਹਨਾਂ ਦਾ ਕਿਉਂਕਿ ਨਿਸ਼ਾਨਾ ਹੀ ਸਿੱਖਾਂ ਨੂੰ ਸਬਕ ਸਿਖਾਉਣਾ ਸੀ। ਔਰ ਇਸ ਦੇ ਬਾਵਜੂਦ ਜਿਹੜਾ ਬਹਾਦਰੀ ਦੀ ਗਾਥਾ ਹੈ ਉਹ ਹਮੇਸ਼ਾ ਦੇ ਲਈ ਅਮਰ ਰਹਿਣ ਵਾਲੀ ਹੈ। ਉਹ ਸਾਡੇ ਲਈ ਇਨਸਪੀਰੇਸ਼ਨ ਹੈ, ਮੋਟੀਵੇਸ਼ਨ ਹੈ, ਔਰ ਅਸੀਂ ਆਉਣ ਵਾਲੇ ਦਿਨਾਂ 'ਚ ਵੀ ਇਸ ਦੀ ਗੱਲਬਾਤ ਲਗਾਤਾਰ ਕਰਾਂਗੇ। ਔਰ ਜਿਵੇਂ ਤੁਸੀਂ ਪ੍ਰੋਗਰਾਮ ਦੇ ਸ਼ੁਰੂ 'ਚ ਹੀ ਕਿਹਾ ਕਿ ਅੱਜ ਦਾ ਪ੍ਰੋਗਰਾਮ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਸਪਾਂਸਰ ਕੀਤਾ ਗਿਆ ਔਰ ਇਸ ਨਾਲ ਸੰਬੰਧਿਤ ਡਾਕਟਰ ਪ੍ਰਿਤਪਾਲ ਸਿੰਘ ਹੋਰਾਂ ਦਾ ਕੌਮ ਦੇ ਨਾਮ ਮੈਸੇਜ ਵੀ ਹੈ, ਔਰ ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕਵਾਂਗੇ ਕਿ ਉਸ ਮੈਸੇਜ ਨੂੰ ਚਲਾ ਦੇਣ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਿਤਪਾਲ ਸਿੰਘ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ। ਅੱਜ ਇਹਨਾਂ ਸ਼ਹੀਦੀ ਦਿਹਾੜਿਆਂ ਦੇ ਵਿੱਚ ਖਾਲਸਾ ਪੰਥ ਦਰਬਾਰ ਸਾਹਿਬ ਦਾ ਸਾਕਾ ਜੋ ਕਿ 1984 ਵਿੱਚ ਵਾਪਰਿਆ, ਉਸ ਦੀ ਯਾਦ ਜਿੱਥੇ ਉਸ ਦੀ ਯਾਦ ਮਨਾ ਰਿਹਾ, ਉੱਥੇ ਆਪਣੇ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਵੀ ਯਾਦ ਕਰ ਰਿਹਾ। ਖਾਸ ਤੌਰ ਤੇ ਇਹ ਕੋਈ ਸਿੰਪਲ ਗੱਲ ਨਹੀਂ ਸੀ। 1984 ਦਾ ਸਾਕਾ ਦਰਬਾਰ ਸਾਹਿਬ, ਇਹਦੀ ਜੇ ਸਭ ਤੋਂ ਵਧੀਆ ਕਿਸੇ ਨੇ ਗੱਲ ਕੀਤੀ ਆ ਮਿਸਾਲ ਦੇ ਤੌਰ ਤੇ ਪਾਕਿਸਤਾਨ ਦੇ ਇੱਕ ਪੋਇਟ ਅਜਿਤਾ ਰੰਧਾਵਾ, ਉਹਨਾਂ ਦੇ ਖਾਨਦਾਨ ਚੋਂ ਐਸਨ ਰੰਧਾਵਾ, ਉਹਨਾਂ ਨੇ 2 ਸ਼ਬਦਾਂ ਵਿੱਚ ਹੀ ਇਹਦੀ ਗੱਲ ਮੁਕਾਤੀ ਕਿ ਵੈਰੀਆਂ ਕੱਢ ਵਿਖਾ ਲਿਆ 5 ਸਦੀਆਂ ਦਾ ਵੈਰ। ਸੋ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਹੀ ਖਾਲਸਾ ਪੰਥ ਦੀ ਅਤੇ ਬ੍ਰਾਹਮਣੀ ਸਮਾਜ ਦੀ ਜਿਹੜੀ ਟੱਕਰ ਚੱਲੀ ਆ ਰਹੀ ਸੀ, ਉਹਦਾ ਹੀ ਇਹ ਨਿਖਰ ਕੇ ਰੂਪ ਸਾਹਮਣੇ ਆਇਆ, ਜਿਸ ਤੇ ਖਾਲਸਾ ਪੰਥ ਦੇ ਉੱਪਰ ਬ੍ਰਾਹਮਣੀ ਹਕੂਮਤ ਨੇ ਫਰੰਟਲ ਅਟੈਕ ਕੀਤਾ। ਸਾਡਾ ਇੱਕ ਚੀਜ਼ ਨਹੀਂ, ਸਾਡੀ ਨੌਜਵਾਨੀ ਦਾ ਕਾਣ, ਗੁਰੂ ਸਾਹਿਬਾਂ ਦੀ ਬੇਅਦਬੀ, ਗੁਰੂ ਦੇ ਘਰ ਦੀ ਬੇਅਦਬੀ ਅਤੇ ਜਿਹੜਾ ਸਾਡਾ ਬੇਸ਼ਕੀਮਤੀ ਜਿਹੜਾ ਲਾਇਬ੍ਰੇਰੀ ਦਾ ਇੱਕ ਖਜ਼ਾਨਾ ਸੀ, ਉਸ ਨੂੰ ਜਾਂ ਤਾਂ ਦੁਸ਼ਮਣ ਚੁੱਕ ਕੇ ਲੈ ਗਿਆ ਜਾਂ ਸਾੜ ਦਿੱਤਾ। ਸਾਡਾ ਇਹ ਬਹੁਤ ਵੱਡਾ ਨੁਕਸਾਨ, ਜਿਵੇਂ ਕਿ ਇਹਨਾਂ ਨੇ ਪਿਛਲੇ ਲੰਬੇ ਸਮੇਂ ਨਾਲੰਦਾ ਅਤੇ ਟੈਕਸਲਾ ਦੀਆਂ ਯੂਨੀਵਰਸਿਟੀਆਂ ਨਾਲ ਕੀਤਾ ਸੀ, ਉਹੀ ਕਾਰਾ ਇਹਨਾਂ ਨੇ ਇੱਥੇ ਵਰਤਾਇਆ। ਖਾਲਸਾ ਪੰਥ ਨੂੰ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਇਸ ਸਾਰੇ ਕਾਸੇ ਦਾ ਕੋਈ ਕਾਨੂੰਨ ਬਣਨਾ ਚਾਹੀਦਾ, ਤਾਂ ਕਿ ਇਹ ਵਾਰ-ਵਾਰ ਜੋ ਪੰਥ ਦੇ ਨਾਲ ਘੱਲੂਘਾਰੇ ਹੋ ਰਹੇ ਨੇ ਉਹ ਨਾ ਹੋਣ। ਇਹ ਸਾਰੀ ਗੱਲ ਨੂੰ ਦੇਖਦਿਆਂ ਹੋਏ, ਜਿਵੇਂ ਕਿ ਸੰਤਾਂ ਨੇ ਕਿਹਾ ਸੀ ਕਿ ਦਰਬਾਰ ਸਾਹਿਬ
ਪੁਲਿਸ ਦੇ ਨਾਪਾਕ ਪੈਰ ਖਾਲਿਸਤਾਨ ਦੀ ਨੀਂਹ ਰੱਖਣਗੇ। ਖਾਲਸਾ ਪੰਥ ਨੇ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਵਾਸਤੇ 29 ਅਪ੍ਰੈਲ 1986 ਨੂੰ ਜੋ ਨਿਸ਼ਾਨਾ ਮਿੱਥਿਆ ਸੀ, ਸਾਨੂੰ ਦ੍ਰਿੜਤਾ ਦੇ ਨਾਲ ਉਸ ਤੇ ਪਹਿਰਾ ਦੇਣਾ ਚਾਹੀਦਾ ਅਤੇ ਉਸ ਦੀ ਪੂਰਤੀ ਵਾਸਤੇ ਸਾਨੂੰ ਕਦਮ ਚੁੱਕਣੇ ਚਾਹੀਦੇ ਨੇ, ਤਾਂ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ, ਸਾਡਾ ਧਰਮ ਸੁਰੱਖਿਅਤ ਰਹਿ ਸਕੇ, ਪ੍ਰਫੁੱਲਤ ਹੋ ਸਕੇ। ਇਹਨਾਂ ਹੀ ਸ਼ਬਦਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।